ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 22 ਜੂਨ ਦਿਨ ਮੰਗਲਵਾਰ ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਰ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਲ, ਸੁਰਿੰਦਰ ਸਿੰਘ ਕੰਗ ਬੇਕਰਸਫੀਲਡ, GN ਟਾਇਰ ਨੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਦਾ ਸਾਰਿਆਂ ਦਾ ਹੀ ਆਪਾਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। ਸਿੱਟ ਨੇ ਕੀਤੀ ਬਾਦਲ ਹੁਣਾਂ ਤੋਂ ਪੁੱਛਗਿੱਛ, ਅਕਾਲੀਆਂ ਨੇ ਚੁੱਕੇ ਸਵਾਲ। ਹਾਂਜੀ, ਅੱਜ ਦੀਆਂ ਦੋ ਕਹਿ ਲਓ ਕਿ ਵੱਡੀਆਂ ਘਟਨਾਵਾਂ ਜਾਂ ਸਿਆਸੀ ਗਤੀਵਿਧੀਆਂ ਇਹ ਪੇਸ਼ੀਆਂ ਹੀ ਸੀਗੀਆਂ। ਇੱਕ ਤੇ ਹੈਗੀ ਸੀਗੀ ਦਿੱਲੀ ਤੇ ਇੱਕ ਹੈਗੀ ਸੀ ਚੰਡੀਗੜ੍ਹ। ਮਤਲਬ ਕਿ ਇੱਕ ਪਾਸੇ ਤੇ ਜਿਹੜੇ ਬਾਦਲ ਸਾਹਿਬ ਆ 5 ਵਾਰ ਦੇ ਮੁੱਖ ਮੰਤਰੀ, ਉਹ SIT ਦਾ ਜੋ ਵੀ ਉੱਥੇ ਆਇਆ ਹਮਲਾ ਫੈਲਾ, ਉਹਦੇ ਸਵਾਲਾਂ ਦਾ ਜਵਾਬ ਦੇਣ ਡਏ ਸੀ ਤੇ ਦੂਜੇ ਪਾਸੇ ਕੈਪਟਨ ਸੀਗੇ। ਚਲੋ ਦਿੱਲੀ ਵਾਲੀ ਗੱਲ ਬਾਅਦ 'ਚ ਕਰਦੇ ਹਾਂ, ਪਹਿਲਾਂ ਚੰਡੀਗੜ੍ਹ ਵਾਲੀ ਸਹੀ। ਸੋ ਦੇਖੋ, ਜੋ ਪੁੱਛਗਿੱਛ ਹੋਈ ਆ ਉਹਦੇ ਅੰਸ਼ ਤੇ ਬਾਹਰ ਨਹੀਂ ਨਾ ਆ ਸਕਦੇ, ਕਿਉਂਕਿ SIT ਮੀਡੀਆ ਦੇ ਨਾਲ ਗੱਲਬਾਤ ਹੀ ਨਹੀਂ ਕਰਦੀ, ਜਿਹੜੀ ਇਹ ਵਾਲੀ ਆ। ਦੂਜੀ ਚੀਜ਼ ਇਹ ਆ ਕਿ ਬਹੁਤੇ ਅਕਾਲੀ ਆਗੂ ਜਿਹੜੇ ਆ ਉਹ ਵੀ ਉਹਨਾਂ ਨੇ ਬਾਹਰ ਹੀ ਬਿਠਾ ਛੱਡੇ ਸੀਗੇ। ਫਿਰ ਤੁਹਾਨੂੰ ਪਤਾ ਕਿ ਕੈਮਰਾਮੈਨ ਜਾਂ ਮੀਡੀਆ ਵਾਲੇ ਤੇ ਅੱਗੇ ਜਾਣੀ ਕੀ ਸੀਗੇ। ਪਰ ਉਸ ਤੋਂ ਬਾਅਦ ਜੋ ਹੋਇਆ, ਅਕਾਲੀਆਂ ਨੇ ਇੱਕ ਭਰਵੀਂ ਪ੍ਰੈਸ ਕਾਨਫਰੰਸ ਕੀਤੀ ਆ, ਕੁਛ ਨੁਕਤੇ ਚੁੱਕੇ ਨੇ ਉਹਨਾਂ ਨੇ। ਹਾਲਾਂਕਿ ਉਸ ਤੋਂ ਬਾਅਦ ਜਿਹੜੀਆਂ ਸਟੇਟਮੈਂਟ ਆਈਆਂ, ਮੈਂ ਥੋੜ੍ਹੀਆਂ ਉਹ ਤੁਹਾਨੂੰ ਦੱਸ ਦੇਵਾਂ, ਉਹ ਮਹੱਤਵਪੂਰਨ ਰਹਿੰਦੀਆਂ ਨੇ। ਪ੍ਰੇਮ ਸਿੰਘ ਚੰਦੂਮਾਜਰਾ ਕਹਿੰਦੇ ਕਿ ਹਾਈ ਕੋਰਟ ਨੇ 3 ਮੈਂਬਰੀ ਕਮੇਟੀ ਦੇ ਹੁਕਮ ਦਿੱਤੇ ਸੀ, ਤਾਂ ਇਹਨਾਂ ਨੇ ਕੀ ਕੀਤਾ ਵਾ ਕਿ ਜੋ ਐਡੀਸ਼ਨਲ ਡਾਇਰੈਕਟਰ ਆ ਪ੍ਰੋਸੀਕਿਊਟਰ ਦਾ, ਉਹ ਲਿਆਂਦਾ, ਮਤਲਬ ਕਿ ਨਾਲ ਵਕੀਲ ਲਿਆਂਦਾ, ਯਾਨੀ ਸੁਰਜੀਤ ਸਿੰਘ ਦੀ ਜਗ੍ਹਾ ਤੇ। ਹਾਲਾਂਕਿ ਕਨਫਰਮ ਤਾਂ ਨਹੀਂ, ਪਰ ਸੋਰਸਸ ਦੱਸਦੇ ਆ ਕਿ ਮਈ ਦੇ ਵਿੱਚ ਇਹਨਾਂ ਨੇ ਕੁਛ ਹਿੱਸਾ ਬੈਠਾ ਕੀਤਾ ਕਿ ਉਹਨਾਂ ਨੂੰ ਨਾਲ ਇੱਕ ਕਾਨੂੰਨੀ ਸਲਾਹਕਾਰ ਦੇ ਤੌਰ ਤੇ ਰੱਖਿਆ। ਤੇ ਅਕਾਲੀ ਇਹ ਕਹਿ ਰਹੇ ਸੀਗੇ ਕਿ ਦੇਖੋ ਅਸੀਂ ਉਹਨਾਂ ਨੂੰ ਅਲਾਓ ਨਹੀਂ ਕੀਤਾ, ਮਤਲਬ ਕਿ ਉਹ ਪਾਸੇ ਬੈਠੇ ਰਹੇ ਆ। ਮਤਲਬ ਇਸ ਵਾਰੀ ਵੀ ਰੌਲਾ ਪੈ ਗਿਆ ਕਿ SIT ਦੇ ਵਿੱਚ ਤੁਸੀਂ ਭਾਈ ਇੱਕ ਬੰਦਾ ਜਿਹੜਾ ਬਾਹਰੋਂ ਕੋਆਪਟ ਕਰ ਲਿਆ, ਤਾਂ ਉਹਦਾ ਇੱਕ ਕਿੰਤੂ ਪਰੰਤੂ ਸੀਗਾ। ਦੂਜੀ ਚੀਜ਼ ਜਿਹੜੀ ਆ, ਉਹ ਇਹ ਕਹਿੰਦੇ ਆ ਅਕਾਲੀ ਦਲ ਵਾਲੇ ਕਿ ਦੇਖੋ, ਜਿਸ SDM ਨੇ ਹੁਕਮ ਦਿੱਤੇ ਸੀਗੇ ਕਿ ਪਹਿਲਾਂ ਪਾਣੀ ਦੀਆਂ ਵਾਛੜਾਂ ਮਾਰੋ ਤੇ ਫਿਰ ਲਾਠੀਚਾਰਜ ਕਰੋ ਤੇ ਫਿਰ ਗੋਲੀ ਚਲਾ ਦਿਓ, ਤੁਸੀਂ ਉਸ SDM ਨੂੰ ਕਿਉਂ ਨਹੀਂ ਪੁੱਛਦੇ ਕਿ ਤੈਨੂੰ ਕਿਹਨੇ ਹੁਕਮ ਦਿੱਤੇ ਸੀਗੇ? ਮਤਲਬ ਕਿ 307 ਦਾ ਕੇਸ ਆ ਤੇ ਤੁਸੀਂ ਇੱਕ ਉਸ ਵੇਲੇ ਦੇ CM ਨੂੰ ਖਿੱਚੀ ਕਰਦੇ ਹੋ। ਇਹਨਾਂ ਦਾ ਦੂਸਰਾ ਨੁਕਤਾ ਸੀਗਾ। ਤੀਸਰਾ, ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਜੀਲੈਂਸ ਨੂੰ ਭਰਤਿੰਦਰ ਸਿੰਘ ਚਾਰਜ ਚਲਾ ਰਿਹਾ ਤੇ ਜੋ ਇਹ SIT ਆ, ਇਹਦਾ ਕੰਮ ਉਦੇਸ਼ ਜਿਹੜਾ ਆ ਉਹ ਦੋਸ਼ੀਆਂ ਨੂੰ ਫੜਨਾ ਹੈ ਹੀ ਨਹੀਂ, ਬਲਕਿ ਇਹਨਾਂ ਦਾ ਕੰਮ ਹੈ ਸਾਰਾ ਰਾਜਨੀਤੀ ਕਰਨ ਦਾ। ਤਾਂ ਇਹਨਾਂ ਨੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਵੀ ਕਿਹਾ ਕਿ ਦੇਖੋ, ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਜਿਹੜਾ ਅਸਾਂ ਸ਼ੱਕ ਪ੍ਰਗਟਾਇਆ ਸੀ, ਉਹ ਵੇਖੋ 100% ਸੱਚ ਹੋਇਆ ਜੇ ਕਿ ਨਹੀਂ ਹੋਇਆ। ਇਹ ਇਹਨਾਂ ਨੇ ਮੇਨ ਤਰਕ ਦਿੱਤੇ ਆ। ਪਰ ਸਭ ਤੋਂ ਵੱਡਾ ਕਹਿ ਲਓ ਕਿ ਜਿਹੜਾ ਕੁਲਤਾਰ ਸਿੰਘ ਸੰਧਵਾਂ ਦਾ ਬਿਆਨ ਸੀ, ਉਹਨੂੰ ਆਖਿਆ ਜਾ ਸਕਦਾ। ਉਹ ਕਹਿੰਦਾ ਕਿ ਬਾਦਲ ਸਾਹਿਬ ਦਾ ਨਾਰਕੋ ਟੈਸਟ ਕਰਾ ਕੇ ਦੇਖੋ, ਫਿਰ ਸੱਚ ਨਿਕਲਦਾ ਕਿ ਹੁਕਮ ਦਿੱਤੇ ਸਨ ਕਿ ਨਹੀਂ ਦਿੱਤੇ। ਦੇਖੋ, ਸਿਲਸਿਲੇਵਾਰ ਜੇ ਆਪਾਂ ਗੱਲ ਕੱਲੇ ਨੁਕਤੇ ਤੇ ਕਰੀਏ ਤੇ ਉਹਦੇ ਵਿੱਚੋਂ ਕਿੰਤੂ ਪਰੰਤੂ ਕਰਕੇ ਸਵਾਲ ਜਵਾਬ ਕਰੀਏ, ਬਹੁਤ ਲੰਮਾ ਸਮਾਂ ਚੱਲ ਜਾਏਗਾ, ਬਹੁਤ ਲੰਮਾ ਸਮਾਂ ਜਾਇਆ ਹੋਏਗਾ ਇਹਦੇ ਤੇ। ਪਰ ਗੱਲ 2-3 ਪੁਆਇੰਟ ਇਹਦੇ ਵਿੱਚ ਹੈਗੇ ਨੇ ਜੇ ਆਪਾਂ ਦੇਖੀਏ। ਨੰਬਰ 1 ਕਿ
ਜਿਸ ਤਰੀਕੇ ਨਾਲ ਇਹ ਕਹਿ ਰਹੇ ਆ ਕਿ ਐਸਡੀਐਮ ਨੂੰ ਪੁੱਛੋ, ਗੋਲੀ ਉਹਨੇ ਚਲਾਉਣ ਦੇ ਹੁਕਮ ਦਿੱਤੇ ਸੀ ਵਗੈਰਾ ਵਗੈਰਾ। ਗੱਲ ਇਹ ਆ ਕਿ ਉਸੇ ਸਾਲ ਤੁਹਾਨੂੰ ਯਾਦ ਹੋਣਾ, ਪ੍ਰੇਮੀ ਕਈ ਦਿਨ ਫਿਲਮ ਰਿਲੀਜ਼ ਕਰਵਾਉਣ ਵਾਸਤੇ ਸੜਕਾਂ ਤੇ ਬੈਠੇ ਸਨ। ਮੈਂ ਨਹੀਂ ਕਹਿੰਦਾ ਕਿ ਪ੍ਰੇਮੀਆਂ ਨੂੰ ਗੋਲੀ ਮਾਰੋ, ਉਹ ਵੀ ਇਨਸਾਨ ਨੇ, ਮੈਂ ਨਹੀਂ ਕਹਿੰਦਾ, ਅਸੀਂ ਉਹਨਾਂ ਨੂੰ ਵੀ ਇਨਸਾਨਾਂ ਦੇ ਤੌਰ ਤੇ ਦੇਖਦੇ ਹਾਂ। ਉਹ ਵੀ ਚਲੋ ਕਿਸੇ ਦੀ ਸ਼ਰਧਾ ਦੇ ਵਿੱਚ ਬਹੁਤ ਗਾਂਹ ਗਏ ਹੋਏ ਲੋਕ ਨੇ, ਪਰ ਹੈਗੇ ਸਾਡੇ ਲੋਕ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਤੇ ਇਹ ਐਕਸ਼ਨ ਕਿਉਂ ਨਹੀਂ ਕਰਵਾਇਆ ਉਸ ਸਮੇਂ ਦੇ ਐਸਡੀਐਮ ਤਹਿਸੀਲਦਾਰ ਨੇ? ਇੱਕ ਬੜਾ ਬੇਸਿਕ ਸਵਾਲ ਰਹੇਗਾ। ਜੇ ਆਪਾਂ ਇਹਨਾਂ ਤੇ ਕਿੰਤੂ ਪਰੰਤੂ ਕਰਨਾ ਹੋਵੇ ਸਵਾਲਾਂ ਜਵਾਬਾਂ ਤੇ, ਕਿ ਉਸ ਤੋਂ ਪਹਿਲਾਂ ਕਿਸਾਨ ਵੀ ਬੈਠੇ ਸਨ, ਕਿਸਾਨ ਵੀ ਬੈਠੇ ਸਨ, ਯਾਦ ਕਰੋ, ਰੇਲਵੇ ਟਰੈਕ ਤੇ ਕਿਸਾਨ ਵੀ ਬੈਠੇ ਸਨ। ਫਿਰ ਕੀ ਲੋੜ ਆ ਗਿਆ ਸੀਗਾ ਕਿ ਤੜਕੇ 5-6 ਵਜੇ ਜਾ ਕੇ ਤੁਸੀਂ ਉੱਥੇ ਜ਼ੋਰ ਜ਼ਬਰਦਸਤੀ ਵਾਲਾ ਕੰਮ ਕੀਤਾ? ਉੱਥੇ ਬੈਠੇ ਸਨ, ਸਿੱਖ ਆਗੂ ਹੈਗੇ ਸੀਗੇ, ਪੰਥਕ ਪ੍ਰਚਾਰਕ ਸੀ, ਇੱਕ ਅੱਧ ਦਿਨ ਹੋਰ ਬਹਿ ਜਾਂਦੇ, ਕੋਈ ਵੱਡੀ ਗੱਲ ਨਹੀਂ ਸੀ। ਵਿੱਚ ਬੰਦੇ ਪਾ ਕੇ ਤੁਸੀਂ ਕੋਈ ਨਾ ਕੋਈ ਭਰੋਸਾ ਦੇ ਕੇ ਉਹਨਾਂ ਨੂੰ ਠਾਲ ਸਕਦੇ ਸੀਗੇ। ਉਹ ਕੋਈ ਉੱਥੇ ਕੋਈ ਅੱਤਵਾਦੀ ਗਤੀਵਿਧੀ ਤੇ ਕਰੀ ਨਹੀਂ ਸੀ ਜਾ ਰਹੇ। ਇਹ ਬੜਾ ਬੇਸਿਕ ਸਵਾਲ ਰਹੇਗਾ। ਮੈਂ ਨਹੀਂ ਕਹਿੰਦਾ ਕਿ ਉਸ ਸਮੇਂ ਜਿਹੜੇ ਕਿਸਾਨ ਪ੍ਰੋਟੈਸਟ ਤੇ ਬੈਠੇ ਸੀ ਜਾਂ ਪ੍ਰੇਮੀ ਬੈਠੇ ਸੀ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿਓ, ਉਹਨਾਂ ਤੇ ਲਾਠੀ ਚਾਰਜ ਕਰੋ। ਮੇਰੇ ਕਹਿਣ ਦਾ ਮਤਲਬ ਕਿ ਉਸ ਟਾਈਮ ਲੰਬੇ ਪ੍ਰੋਟੈਸਟ ਚੱਲੇ ਪੰਜਾਬ ਦੇ ਵਿੱਚ, ਕਿਉਂਕਿ ਮੈਂ ਉਸ ਟਾਈਮ ਪ੍ਰਿੰਟ ਮੀਡੀਆ ਸੀ, ਮੈਨੂੰ ਯਾਦ ਹੈ ਇਸੇ ਏਰੀਏ ਦੇ ਵਿੱਚ, ਬਠਿੰਡੇ ਏਰੀਏ ਦੇ ਵਿੱਚ, ਬਠਿੰਡੇ ਤੋਂ ਕੋਟਕਪੂਰਾ ਕੋਈ ਬਹੁਤੀ ਦੂਰ ਥੋੜ੍ਹੀ ਹੈ। ਸੋ ਦੂਜੀ ਚੀਜ਼ ਜਿਹੜੀ ਆ ਉਹ ਇਹ ਆ ਕਿ ਦੇਖੋ, ਹੁਣ ਦੋਨਾਂ ਪਾਰਟੀਆਂ ਨੂੰ ਜੇ ਆਪਾਂ ਦੇਖੀਏ, ਇਹ ਤਾਂ ਸੱਚ ਆ ਕਿ ਠੀਕ ਆ, ਅੱਜ ਅਕਾਲੀ ਦਲ ਕਾਨੂੰਨੀ ਤੌਰ ਤੇ ਨੁਕਤੇ ਜਿਹੜੇ ਉਹ ਗਿਣਾ ਸਕਦਾ ਕਿ ਆਹ ਲੂਪ ਹੋਲਿਆ ਜੀ, ਆਹ ਫਲਾਨੀਆਂ ਗੱਲਾਂ, ਟਮਕਾਣੀਆਂ ਗੱਲਾਂ, ਪਰੰਤੂ ਜੋ ਚੀਜ਼ਾਂ ਇਹਨਾਂ ਨੇ ਕੀਤੀਆਂ, ਮਾਫੀ ਤੋਂ ਲੈ ਕੇ ਜੋ ਪਰਚੇ ਦਰਜ, ਫਿਰ ਪਰਚੇ, ਉਹਨਾਂ ਚੀਜ਼ਾਂ ਦਾ ਜਵਾਬ ਤਾਂ ਹੈ ਨਹੀਂ ਕਿਸੇ ਕੋਲ। ਜੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਰਾਜਨੀਤੀ ਰਹੀ ਆ ਕਿ ਹੁਕਮਨਾਮਿਆਂ ਦੇ ਦਰਮਿਆਨ ਹੀ ਡੇਰੇ 'ਚ ਗਏ ਆ ਵੋਟਾਂ ਮੰਗਣ, ਰਾਹੁਲ ਗਾਂਧੀ ਵੀ ਆਇਆ, ਉਹਨਾਂ ਚੀਜ਼ਾਂ ਦਾ ਕੋਈ ਜਵਾਬ ਨਹੀਂ ਹੈ ਕਿ ਰਾਜਨੀਤੀ ਜਿਹੜੀ ਆ ਉਹ ਵੇਖੋ ਹੁਣ ਇੱਕ ਧੁਰੇ ਤੇ ਆ ਕੇ ਕਿਸ ਤਰੀਕੇ ਦੇ ਨਾਲ ਚੱਲ ਰਹੀ ਆ। ਮਤਲਬ ਕਿ ਅਕਾਲੀਆਂ ਕੋਲ ਵੀ ਇਸ ਟਾਈਮ ਦੇਖੋ ਠੋਸ ਇੱਕ ਦੋ ਹੈਗੇ ਆ ਸਟੇਟ ਰੂਟ, ਜਿਹਦੇ ਰਾਹੀਂ ਉਹ ਨਿਕਲਣ ਦਾ ਯਤਨ ਕਰ ਰਹੇ ਨੇ ਜੀ। ਸਟੇਟ ਰੂਟ ਕੀ ਹੈ ਕਿ ਬਾਦਲ ਸਾਹਿਬ ਨੇ ਤਾਂ ਸਿੱਧਾ ਇੱਕ ਬਹੁਤ ਵੱਡਾ ਬਿਆਨ ਦਿੱਤਾ ਸ਼ਾਮੀ। ਉਹ ਕਹਿੰਦੇ ਕਿ ਕਿਉਂਕਿ ਹਾਈ ਕੋਰਟ ਦੇ ਵਿੱਚ ਇਹ ਸ਼ੱਕ ਪ੍ਰਗਟਾਇਆ ਗਿਆ ਕਿ ਕੁੰਵਰ ਵਿਜੇ ਪ੍ਰਤਾਪ ਨੇ ਰਾਜਨੀਤਿਕ ਮਨਸ਼ਾ ਭਾਵਨਾ ਦੇ ਨਾਲ ਜਾਂਚ ਪੜਤਾਲ ਕੀਤੀ ਆ, ਕਿਉਂ ਨਾ ਹੁਣ ਇਸ ਜਾਂਚ ਪੜਤਾਲ ਦਾ ਦਾਇਰਾ ਵਧਾਇਆ ਜਾਵੇ, ਆਮ ਆਦਮੀ ਪਾਰਟੀ ਨੂੰ ਵੀ ਸ਼ਾਮਲ ਕਰ ਲਓ ਤੇ ਕਾਂਗਰਸ ਨੂੰ ਵੀ ਸ਼ਾਮਲ ਕਰ ਲਓ। ਮਤਲਬ ਕਿ ਹੋ ਸਕਦਾ ਸਾਰੇ ਕੰਮ ਉਹਨਾਂ ਨੇ ਰਲ ਮਿਲ ਕੇ ਕਰਵਾਏ ਹੋਣ, ਬੇਅਦਬੀ ਤੋਂ ਲੈ ਕੇ ਦਿੱਤੀ। ਇਹ ਬਹੁਤ ਵੱਡੀ ਸਟੇਟਮੈਂਟ ਆ। ਮੈਂ ਜਿਵੇਂ ਕਹਿ ਰਿਹਾ ਕਿ escape route ਕਿਵੇਂ ਬਣ ਰਿਹਾ? escape route ਬਣ ਰਿਹਾ ਇੱਕ ਤਾਂ ਕੁੰਵਰ ਵਿਜੇ ਪ੍ਰਤਾਪ, ਕੁੰਵਰ ਵਿਜੇ ਪ੍ਰਤਾਪ ਬਣ ਰਿਹਾ। ਦੂਸਰਾ ਉਹਦੀ ਰਿਪੋਰਟ ਜਿਹੜੀ ਹੈ ਉਹਨੂੰ ਕਿਸ ਤਰੀਕੇ ਨਾਲ ਯੂਜ਼ ਕੀਤਾ ਜਾ ਰਿਹਾ ਹੈ। ਔਰ ਕਮਾਲ ਦੀ ਗੱਲ ਹੈ ਕਿ ਇਸ ਮੁੱਦੇ ਤੇ ਅਕਾਲੀ ਤੇ ਕਾਂਗਰਸੀ ਇੱਕੋ ਗੱਲੇ ਨਾਲ ਖੇਡ ਰਹੇ ਆ, ਇੱਕੋ ਬੈਟ ਨਾਲ। ਕਿਉਂਕਿ ਕਾਂਗਰਸ ਦੇ ਕੋਲ ਕੋਈ ਜਵਾਬ ਨਹੀਂ ਹੋਣਾ। ਉਹ ਕਹਿੰਦੇ ਆ ਕਿ ਕੁੰਵਰ ਵਿਜੇ ਪ੍ਰਤਾਪ ਸਾਨੂੰ ਮਾਰ ਗਿਆ, ਅਸੀਂ ਉਹਨੂੰ ਫ੍ਰੀ ਹੈਂਡ ਵੀ ਦਿੱਤਾ ਸੀ, ਪਰੰਤੂ ਆਮ ਆਦਮੀ ਪਾਰਟੀ ਦੇ ਨਾਲ ਮੈਚ ਫਿਕਸ ਕਰ ਗਿਆ ਜੀ। ਤੇ ਇਹ ਕੀ ਕਹਿ ਰਹੇ ਅਕਾਲੀ ਜੀ? ਇਹੋ ਗੱਲ ਕਹਿ ਰਹੇ ਆ ਕਿ ਉਹ ਬੰਦਾ ਰਾਜਨੀਤਿਕ ਮਨਸ਼ਾ ਭਾਵਨਾ ਦੇ ਨਾਲ ਕੰਮ ਕਰ ਗਿਆ ਜੀ, ਦੋਸ਼ੀ ਤੇ ਫੜੇ ਨਹੀਂ, ਉਹਨਾਂ ਨੇ ਰਾਜਨੀਤੀ ਕੀਤੀ ਆ। 3.5 ਸਾਲ ਦੇ ਵਿੱਚ ਉਹਨਾਂ ਨੇ ਕੀਤਾ ਕੀ ਹੈ? ਮਤਲਬ ਕਿ ਸ਼ਬਦਾਂ ਦਾ ਹੇਰ ਫੇਰ ਹੈ, ਸ਼ਬਦਾਂ ਦਾ ਥੋੜਾ ਜਿਹਾ ਬਦਲਾਅ ਹੈ, ਪਰ ਦੋਵੇਂ ਹੀ ਰਾਜਨੀਤਿਕ ਧਿਰਾਂ ਇੱਕੋ ਰਸਤੇ ਤੋਂ ਨਿਕਲ ਰਹੀਆਂ ਨੇ। ਉਹਨਾਂ ਦੇ ਕੋਲ ਰਸਤਾ ਬਣ ਗਿਆ। ਇਹ ਚੀਜ਼ ਨੂੰ ਤੁਸੀਂ ਮੰਨੋ ਜਾਂ ਨਾ ਮੰਨੋ। ਕਿਉਂਕਿ ਹੁਣ ਇੱਕ ਮੈਂ ਤਰਜਮਾਨ ਨੂੰ ਸੁਣ ਰਿਹਾ ਸੀ ਕਾਂਗਰਸ ਦੇ ਨੂੰ ਜੀ, ਉਹ ਹਾਈ ਕੋਰਟ ਦੇ ਫੈਸਲੇ ਨੂੰ ਵਾਰ-ਵਾਰ ਕੋਟ ਕਰ ਰਿਹਾ ਕਿ ਹਾਈ ਕੋਰਟ ਮਾਨਯੋਗ ਹਾਈ ਕੋਰਟ ਦਾ ਫੈਸਲਾ ਜੀ, ਮਾਨਯੋਗ ਹਾਈ ਕੋਰਟ ਦਾ ਫੈਸਲਾ, ਜਦਕਿ ਇਹਨਾਂ ਦੇ ਆਪਣੇ ਹੀ ਕੈਪਟਨ ਅਮਰਿੰਦਰ ਸਿੰਘ ਉਸ ਫੈਸਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਹਿ ਚੁੱਕੇ ਆ। ਇਹੀ ਗੱਲ ਤੇ ਉਹ ਕਹਿ ਰਹੇ ਨੇ, ਉਹੀ ਗੱਲ ਖੈਰੇ ਸਾਹਿਬ ਹੋਰੀ ਕਹਿ ਰਹੇ ਸੀਗੇ ਪਹਿਲਾਂ, ਤੇ ਉਹੀ ਗੱਲ ਆਮ ਆਦਮੀ ਪਾਰਟੀ ਵਾਲੇ ਵੀ ਕਹਿ ਰਹੇ ਸੀਗੇ। ਤਾਂ ਦੇਖੋ ਸਿਆਸਤ ਕਿੰਨੀ ਗੁੰਝਲਦਾਰ ਹੈ। ਅੱਜ ਖਹਿਰਾ ਸਾਹਿਬ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਸਵਾਲ ਚੁੱਕ ਰਹੇ ਕਿ ਆਮ ਆਦਮੀ ਪਾਰਟੀ ਚਲੇ ਗਏ, ਨਾਲੇ ਬੇੜਾ ਗਰਕ ਕਰਤਾ। ਤੇ ਜਦੋਂ ਉਹ ਨਹੀਂ ਸਨ ਗਏ ਕਾਂਗਰਸ ਦੇ ਵਿੱਚ, ਉਦੋਂ ਕਹਿ ਰਹੇ ਸੀਗੇ ਕਿ ਨਹੀਂ ਇਹ ਜਿਹੜੀ ਰਿਪੋਰਟ ਖਾਰਜ ਕੀਤੀ ਆ ਹਾਈ ਕੋਰਟ ਨੇ, ਇਹ ਰਾਜਨੀਤੀ ਵਾਲਾ ਫੈਸਲਾ। ਕਰੋਗੇ ਕੀ? ਉਹ ਆਹ ਚੀਜ਼ਾਂ ਨੇ ਕਿ ਮਤਲਬ ਕਿ ਇਹ ਚੀਜ਼ ਇੱਕ ਕਾਮਨ ਹੋ ਗਈ ਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੋਨਾਂ ਹੀ ਪਾਰਟੀਆਂ ਨੂੰ ਇੱਕ ਮੌਕਾ ਜ਼ਰੂਰ ਦਿੱਤਾ। ਮਤਲਬ ਕਿ ਮੌਕਾ ਕਹਿ ਲਓ ਜਾਂ ਉਹਦੇ ਬਹਾਨੇ
ਤਾਂ ਇੱਕੋ ਹੀ ਰਸਤੇ ਤੇ ਦੋਨੇ ਪਾਰਟੀਆਂ ਆਪੋ ਆਪਣਾ ਬਚਾਅ ਕਰ ਰਹੀਆਂ ਨੇ ਜੀ। ਜੀ ਅਤੇ ਜੇ ਆਪਾਂ ਭਵਿੱਖ ਦੀ ਰਾਜਨੀਤੀ ਨੂੰ ਲੈ ਕੇ ਗੱਲ ਕਰੀਏ, ਆਮ ਆਦਮੀ ਪਾਰਟੀ ਨੂੰ ਇਹ ਦਾ ਉਹਨਾਂ ਦੇ ਭਵਿੱਖ ਦੇ ਲਈ ਮਹਿੰਗਾ ਪਊਗਾ, ਵਧੀਆ ਰਹੂਗਾ? ਤੁਹਾਡਾ ਕੀ ਇਸ ਨੂੰ ਲੈ ਕੇ ਸਮੀਕਰਨ, ਕੀ ਤੁਹਾਨੂੰ ਲੱਗਦਾ? देखो, मैनू नहीं लगता कि कुंवर विजय प्रताप सिंह एक गेम चेंजर फेस है, ऐसा है नहीं गा, ऐसा नहीं है। और खास तौर पे देखो, जाता विचाले कम छड्ड के आ जाता ते रौला पा दिंदा कि मैनू बहुत ज्यादा दबाया जा रहा, कहा जा रहा कि भाई नहीं फलाने बंदे बचाने ने, मतलब कि जांच पड़ताल छड्ड के इस्तीफा दे के पासे हो जाता। ਹੁਣ ਮਤਲਬ ਕਿ ਗੱਲ ਜਦੋਂ ਹੁੰਦੀ ਹੈ ਨਾ ਰਾਜਕਰਨਵੀਰ ਸਿੰਘ ਜੀ, ਗੱਲ ਪਰਸੈਪਸ਼ਨ ਤੇ ਜਾਂ ਸਾਡੇ ਜਿਹੜੇ ਤਕਾਜ਼ੇ ਹੁੰਦੇ, ਅੰਦਾਜ਼ੇ ਹੁੰਦੇ, ਉਹਨਾਂ ਤੇ ਨਹੀਂ ਮੁੱਕਦੀ ਗੱਲ। ਤਾਂ ਜੋ ਸਿਆਸਤ ਦੇ ਵਿੱਚ ਆਫੀਸ਼ੀਅਲੀ ਚੀਜ਼ਾਂ ਹੁੰਦੀਆਂ ਨੇ ਨਾ, ਉਹ ਹਥਿਆਰ ਬਣਾ ਕੇ ਕੀਤੀਆਂ ਜਾਂਦੀਆਂ ਨੇ। ਮਤਲਬ ਕਿ ਹਾਈ ਕੋਰਟ ਦਾ ਜਿਹੜਾ ਫੈਸਲਾ ਹੈ ਉਹਨੂੰ ਦੇਖ ਲਓ ਚੈਲੰਜ ਨਹੀਂ ਕੀਤਾ ਗਿਆ, ਜਿਵੇਂ ਕਲੇਮ ਕੀਤਾ ਸੀਗਾ, ਦਾਅਵਾ ਕੀਤਾ ਸੀਗਾ ਕੈਪਟਨ ਸਾਹਿਬ ਨੇ ਕਿ ਅਸੀਂ ਕਰੂੰਗੇ, ਪਰੰਤੂ ਨਹੀਂ ਕੀਤਾ। ਤਾਂ ਹੁਣ ਉੱਥੇ ਕੀ ਹੈ ਕਿ ਜਿੰਨਾ ਮਰਜ਼ੀ ਰੌਲਾ ਪਾ ਲਓ, ਕੀ ਕੁੰਵਰ ਵਿਜੇ ਪ੍ਰਤਾਪ ਸਿੰਘ ਅਦਾਲਤ ਨੂੰ ਜਾਂ ਸੰਵਿਧਾਨ ਨੂੰ ਗਲਤ ਕਰਾਰ ਦੇ ਸਕਦਾ? ਤੁਹਾਡੇ ਮੂੰਹ ਨਹੀਂ ਕਰਾਰ ਦੇ ਸਕਦਾ, ਕਿਉਂਕਿ ਉਹ ਇਸੇ ਸੰਵਿਧਾਨ ਦੇ ਵਿੱਚ, ਇਸੇ ਵਿਧੀ ਵਿਧਾਨ 'ਚ ਯਕੀਨ ਰੱਖ ਕੇ ਤਾਂ ਜੌਬ ਕਰਕੇ ਗਿਆ। ਔਰ ਦੂਜੀ ਗੱਲ ਹੈ ਕਿ ਨੁਕਤਿਆਂ ਤੇ ਜੇ ਗੱਲ ਕਰੂਗਾ ਕਿ ਹਾਂਜੀ ਆਹ ਨੁਕਤੇ, ਤਾਂ ਦੇਖੋ ਨੁਕਤਿਆਂ ਤੇ ਗੱਲ ਜਦੋਂ ਹੁੰਦੀ ਹੈ ਤਾਂ ਜਿੰਨੇ ਕੁ ਨੁਕਤੇ ਉਹ ਗਿਣਾਏਗਾ ਉਹਨੇ ਕੁ ਦੂਜਿਆਂ ਨੇ ਗਿਣਾ ਦੇਣੇ। ਇਹੀ ਤਾਂ ਰਾਜਨੀਤੀ ਹੈ ਨਾ, ਪੱਬਲ ਗੁੱਸਾ ਕ੍ਰੀਏਟ ਹੋ ਜਾਏਗਾ। ਸੋ ਇਸ ਕਰਕੇ हाँ ठीक है, थोड़ा बहुत फर्क जरूर, खबर ਨੂੰ कह लो कि बड़ी हाइप मिल रही थी उसमें उस दिन, पर माड़ी किस्मत इन्हों की कि उस दिन नवजोत सिंह सिद्धू खलारा पा के बह गए, उन्हें अपना समान खिलार लिया। इस करके उन्होंने खबर जी है वो भी इन्नी ज़्यादा हाइप से या पीक से नहीं गई जिन्नी जानी चाहिए सी। सो इस करके जे तुम आखो कि गेम चेंजर साबित होएगा आम आदमी पार्टी, नुकसानदायक कितना होगा तो पता नहीं, कि जे गेम चेंजर की गल करिए कि माझे च बहुत बड़ा फर्क पेगा, हाल की घड़ी की संभावना घट है। ਸਮਾਂ ਦੀ ਜਿਵੇਂ ਮੈਂ ਕਹਿ ਰਿਹਾ ਇਸ ਚੀਜ਼ ਦਾ ਤਾਂ ਇਹਨਾਂ ਨੂੰ ਫਾਇਦਾ ਹੋ ਰਿਹਾ ਨਾ। ਦੇਖੋ ਦੋਨੇ ਪਾਰਟੀਆਂ ਬਹੁਤ ਆਸਾਨੀ ਦੇ ਨਾਲ, ਉਹ ਜਿਨ੍ਹਾਂ ਨੇ ਨਿਆਂ ਨਹੀਂ ਦਿੱਤਾ 4.5 ਸਾਲਾਂ 'ਚ, ਉਹ ਵੀ ਹੁਣ ਸਾਰੀ ਸੁੱਟ ਉਹਦੇ ਤੇ ਸੁੱਟ ਰਹੇ ਨੇ, ਤੇ ਜਿਨ੍ਹਾਂ ਨੇ ਮਤਲਬ ਕਿ ਆਪਣੇ ਰਾਜ ਦੇ ਵਿੱਚ ਇਹਨਾਂ ਸਾਰੀਆਂ ਘਟਨਾਵਾਂ ਨੂੰ ਰੋਕਣ ਤੋਂ ਆਪਣੀ ਜਿਹੜੀ ਫੇਲੀਅਰ ਹੈ ਉਹਨੂੰ ਲਗਾ ਕੇ ਰੱਖਿਆ, ਅਜੇ ਤੱਕ ਉਹਨੂੰ ਕਬੂਲ ਨਹੀਂ ਕੀਤਾ ਖੜੇ ਮੁੱਠੇ, ਉਹ ਵੀ ਹੁਣ ਸਾਰੀ ਸੁੱਟ ਉੱਥੇ ਸੁੱਟ ਰਿਹਾ ਕਿ ਅਸੀਂ ਤਾਂ ਕੀਤਾ ਹੀ ਕੱਖ ਨਹੀਂ। ਸਾਰੀ ਜਿਹੜੀ ਗੇਮ ਆ ਉਹ ਰਾਜਨੀਤੀ ਕਰਨ ਵਾਲਿਆਂ ਨੇ ਖਰਾਬ ਕੀਤੀ ਹੈ ਜੀ। ਤੇ ਇੱਥੇ ਇਹ ਤਾਂ ਨਹੀਂ ਲੱਗਦਾ ਵੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਅਜੇ ਤੱਕ ਰਾਜਨੀਤੀ ਵਾਕਿਆ ਨਹੀਂ ਕਰਨੀ ਆਈ? ਦੇਖੋ ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦਾ ਰਾਜਕਰਨਵੀਰ ਸਿੰਘ ਜੀ ਉਹ ਰਾਜਨੀਤੀ ਕਰਦੇ ਨੇ, ਉਹਦੇ ਤਜਰਬੇਕਾਰ ਹੋ ਗਏ ਨੇ, ਉਹਨਾਂ ਨੂੰ 7-8 ਸਾਲ ਹੋ ਗਏ ਨੇ ਇੱਥੇ ਪੰਜਾਬੀ ਪੋਲੀਟਿਕਸ ਦੇ ਵਿੱਚ, ਪਰ ਇਹ ਚੀਜ਼ਾਂ ਉਹਨਾਂ ਨੂੰ ਵੇਖਣੀਆਂ ਚਾਹੀਦੀਆਂ, ਵਾਚਣੀਆਂ ਚਾਹੀਦੀਆਂ, ਕਿਉਂਕਿ ਉਹ ਕੀ ਕਰ ਰਹੇ ਨੇ ਕਿ ਦੇਖੋ ਉਹਨਾਂ ਦਾ ਪੈਟਰਨ ਉਹੀ ਹੈ ਕਿ ਜਦੋਂ 5-6 ਮਹੀਨੇ ਨੇੜੇ ਰਹਿ ਗਏ ਨੇ ਬੰਦੇ ਲਿਆਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ। ਇੱਕ ਹੁੰਦੀ ਆ ਕਿ ਤਿਆਰੀ ਤੁਸੀਂ ਕਰਦੇ ਹੋ ਗਰਾਊਂਡ ਤੋਂ ਤਿਆਰੀ ਕਰਦੇ ਹੋ, ਤੁਹਾਨੂੰ ਮਤਲਬ ਕਿ ਲੋਕਾਂ ਦਾ ਜਿੱਦਾਂ ਸਾਥ ਮਿਲਦਾ ਹੈ, ਫਿਰ ਤੁਹਾਡਾ ਕੇਡਰ ਮਜ਼ਬੂਤ ਹੁੰਦਾ ਹੈ। ਫੰਡਿੰਗ NRI ਦੀ ਜਿਹੜੀ ਪਿਛਲੇ ਵਾਰੀ ਇੱਕ ਬਹੁਤ ਪਲੱਸ ਪੁਆਇੰਟ ਸੀਗਾ ਇਹਨਾਂ ਵਾਸਤੇ, ਇਹ ਚੀਜ਼ਾਂ ਬਹੁਤ ਸੁਖਾਵੀਆਂ ਸੀ। ਇਸ ਵਾਰੀ ਵੀ ਉਹਨਾਂ ਨੇ ਮਤਲਬ ਕਿ ਉਹੀ ਚੀਜ਼ ਰੱਖੀ ਆ, ਸੋਸ਼ਲ ਮੀਡੀਆ ਤੇ ਦੂਸਰੇ ਪਾਸੇ ਹੀ ਉਧਰੋਂ ਲੈ ਆਂਦਾ, ਇੱਧਰੋਂ ਲੈ ਆਂਦਾ। ਹੁਣ ਗੱਲ ਇਹ ਆ ਕਿ ਜਾਂ ਤਾਂ ਬਹੁਤ ਵੱਡਾ ਫੇਸ ਆ ਜਾਵੇ, ਮਤਲਬ ਕਿ ਅੰਮ੍ਰਿਤਸਰ ਦੇ ਵਿੱਚੋਂ ਫਰਜ਼ ਕਰੋ ਸਿੱਧੂ ਆ ਜਾਂਦਾ ਉੱਥੇ, ਫਿਰ ਦੇਖੋ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਰੇ ਸਮੀਕਰਨ ਬਦਲ ਜਾਣਗੇ ਇੱਕ ਵਾਰੀ। ਤਾਂ ਲਿਆਦਾ ਨਹੀਂ ਤਾਂ ਰਾਜਨੀਤੀ ਦੇ ਵਿੱਚ ਠੀਕ ਸਟੈਪ ਚੱਕ ਰਹੇ ਹੋ ਤਾਂ ਆਪਣੀ ਬਿਹਤਰੀ ਵਾਸਤੇ ਚੱਕਣ ਦੀ ਜ਼ਾਰਾ ਦੀ ਗੱਲ ਆ, ਪਰੰਤੂ ਮਤਲਬ ਕਿ ਜੇ ਉਹ ਕਹਿਣ ਕਿ ਅਸੀਂ ਇਸ ਤਰ੍ਹਾਂ ਦੀ ਰਾਜਨੀਤੀ ਦੇ ਨਾਲ ਬੜੀ ਜੜ ਮਜ਼ਬੂਤ ਕਰ ਲਵਾਂਗੇ, ਤੁਸੀਂ ਇੱਕ ਮੈਂ ਗੱਲ ਤੱਥ ਤੇ ਕਰਦਾ ਹੁੰਦਾ, ਗੱਲ ਸਮੀਕਰਨ ਤੇ ਕਰਦਾ ਹੁੰਦਾ ਕਿ ਲੋਕ ਸਭਾ ਦੇ ਵਿੱਚ ਇਹਨਾਂ ਦਾ 17.5% ਵੋਟ ਸ਼ੇਅਰ ਡਿੱਗ ਪਿਆ ਸੀਗਾ 1819 ਆਉਂਦਿਆਂ ਉਹਨੂੰ ਹਾਸਲ ਕਰਨਾ, ਮਤਲਬ ਕਿ ਜਿਹੜਾ ਖੁੱਸਿਆ ਆਪਣੇ ਕੋਲੋਂ ਉਹਨੂੰ ਹਾਸਲ ਕਰਕੇ ਜਾਂ ਫਿਰ ਪਲੱਸ ਤੇ ਜਾਣਾ, ਵਧਾਉਣਾ, ਉਹਨੂੰ 4-5-7% ਵਧਾਉਣਾ ਪਏਗਾ ਜੇ ਤੁਸੀਂ ਸੱਤਾ ਦੇ ਕਰੀਬ ਜਾਣਾ। ਤਾਂ ਉਹ ਤਾਂ ਹੀ ਆ ਜੇ ਮੰਨ ਲਓ ਸਿੱਧੂ ਵਰਗਾ ਫੇਸ ਆਉਂਦਾ ਹੈ ਜਾਂ ਬਹੁਤ ਜ਼ਬਰਦਸਤ ਇੱਕ ਵੇਗ ਬਣ ਜਾਂਦੀ ਹੈ, ਕਿਉਂਕਿ ਹੁਣ ਦੇਖੋ ਇਹ ਤੇ ਸਾਫ਼ ਹੈ ਨਾ ਕਿ ਦੋਨਾਂ ਰਵਾਇਤੀ ਧਿਰਾਂ ਦੇ ਨਾਲ ਨਾਰਾਜ਼ਗੀ ਹੈਗੀ ਆ ਲੋਕਾਂ ਦੀ। ਉਸ ਨਾਰਾਜ਼ਗੀ ਨੂੰ ਭਰੋਸੇ 'ਚ ਕਿੱਦਾਂ ਲੈਣਾ? ਹੁਣ ਇਹ ਨਹੀਂ ਹੁੰਦਾ ਕਿ ਫੇਸਬੁੱਕ ਤੇ ਸਟੇਟਸਾਂ ਪਾਤੀਆਂ ਤੁਸੀਂ
ਜਾਂ ਉਧਰੋਂ ਲੈ ਲਿਆ ਕਿਸੇ ਪਾਰਟੀ 'ਚ, ਉਧਰੋਂ ਲੈ ਲਿਆ, ਏਦਾਂ ਨਹੀਂ ਹੁੰਦਾ। ਤੁਹਾਨੂੰ ਇੱਕ ਬਹੁਤ ਸਟਰੋਂਗ ਵਿਜ਼ਨਰੀ ਪ੍ਰੋਗਰਾਮ ਦੇਣਾ ਪੈਂਦਾ, ਲੋਕਾਂ ਦੇ ਕਹਿ ਲਓ ਕਿ ਰੂਹ ਤੱਕ ਪਹੁੰਚਣਾ ਪੈਂਦਾ ਤੁਹਾਨੂੰ। ਜੀ ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਜੇ ਗੱਲ ਕਰੀਏ, ਕੈਪਟਨ ਕਮੇਟੀ ਦੇ ਨਾਲ ਹੋਈ ਹੈ ਜੀ ਉਸ ਦੀ ਮੁਲਾਕਾਤ, ਬਿੱਟੂ ਦਾ ਨਵਜੋਤ ਦੇ ਉੱਤੇ ਹੁਣ ਨਿਸ਼ਾਨਾ। ਦੇਖੋ ਮੈਂ ਬੜੇ ਟਾਈਮ ਕਾਫੀ ਹੋ ਗਿਆ ਇਸੇ ਖਬਰ ਤੇ, ਆਪਣਾ ਟਾਈਮ ਲੱਗ ਗਿਆ। ਮੈਂ ਇੱਕ ਦੋ ਗੱਲਾਂ ਕਰੂੰਗਾ ਇਸ ਬਾਬਤ ਕਿ ਦੇਖੋ ਜਿਹੜਾ ਕੱਲ ਸਿੱਧੂ ਨੇ ਖੱਲਰ ਪਾਇਆ, ਕੈਪਟਨ ਅਮਰਿੰਦਰ ਸਿੰਘ ਜੋ ਉੱਥੋਂ ਦੇ ਦਿੱਲੀ ਦੇ ਕਾਂਗਰਸ ਦੇ ਸੋਰਸਸ ਦੱਸਦੇ ਕਿ ਬਹੁਤ ਹੀ ਜ਼ਿਆਦਾ ਜਿਹਨੂੰ ਆਪਾਂ ਕਹਿ ਲਈਏ ਨਾ ਕਿ ਤਪਿਆ ਸੀਗਾ ਇਸ ਚੀਜ਼ ਤੋਂ। ਮਤਲਬ ਕਿ ਸ਼ਿਕਾਇਤ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀ ਹੈ, ਨਾਰਾਜ਼ਗੀ ਜ਼ਾਹਰ ਕੀਤੀ ਹੈ। ਕੁਛ ਮੀਡੀਆ ਆਊਟਲੈਟਸ ਦੇ ਦਾਅਵੇ ਆ, ਉਹ ਮੈਂ ਤੁਹਾਨੂੰ ਦੱਸ ਦਿੰਦਾ ਕੋਟ ਕਰਕੇ, ਫਿਰ ਉਸ ਤੋਂ ਅੱਗੇ ਆਪਾਂ ਗੱਲ ਕਰਦੇ, ਕਿਉਂਕਿ ਵੱਖ-ਵੱਖ ਸੋਰਸਸ ਜਿਹੜੇ ਹੁੰਦੇ ਆ ਮੀਡੀਆ ਦੇ, ਉਹਨਾਂ ਦੇ ਵਿੱਚੋਂ ਕੁਛ ਚੀਜ਼ਾਂ ਜਿਹੜੀਆਂ ਆਪਾਂ ਨੂੰ ਸਾਫ਼ ਹੋ ਜਾਂਦੀਆਂ, ਜਿੱਦਾਂ ਨਿਊਜ਼ 18, ਅਜੀਤ, ਇਹਨਾਂ ਮਤਲਬ ਕਿ ਜਿਹੜੀਆਂ ਰਿਲਾਇਬਲ ਹੈਗੀਆਂ ਨੇ ਉਹਨਾਂ ਦੀ ਆਪਾਂ ਗੱਲ ਕਰ ਲੈਂਦੇ ਹਾਂ। ਕਿਸੇ ਨੇ ਕਿਹਾ ਕਿ ਦੇਖੋ 3 ਮੈਂਬਰੀ ਕਮੇਟੀ ਦਾ ਕਹਿਣਾ ਹੈ ਕਿ ਪਹਿਲਾਂ ਵਿਧਾਇਕਾਂ ਨੂੰ ਸੰਤੁਸ਼ਟ ਰੱਖੋ, ਮਤਲਬ ਕਿ ਆਪਣੇ ਜਿਹੜੇ MLAs ਨੇ ਉਹਨਾਂ ਨੂੰ ਤੁਸੀਂ ਸੰਤੁਸ਼ਟ ਕਰੋ। ਫਿਰ ਉਹਨਾਂ ਨੂੰ ਕਿਹਾ ਗਿਆ ਕਿ ਵੇਖੋ ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ ਉਹ ਪੂਰੇ ਕਰੋ। ਸਭ ਤੋਂ ਪਹਿਲਾਂ ਨਾਲ ਇਹ ਵੀ ਖਬਰ ਆ ਰਹੀ ਹੈ ਕਿ ਕੈਪਟਨ ਵੱਲੋਂ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਤੋਂ ਪੂਰਾ ਜਵਾਬ ਦਿੱਤਾ ਗਿਆ। ਮਤਲਬ ਕਿ 2 ਤੁਕ ਕਿਹਾ ਕਿ ਡਿਪਟੀ ਬਣਾਉਣਾ ਜਿਹੜਾ ਉਹ ਮਨਜ਼ੂਰ ਨਹੀਂ ਹੈ। ਠੀਕ ਹੈ ਜੀ, ਇਸ ਤਰ੍ਹਾਂ ਮਤਲਬ ਕਿ ਖਬਰਾਂ ਆਈਆਂ ਨੇ ਵੱਖ-ਵੱਖ ਸੋਰਸਸ ਦੇ ਹਵਾਲੇ ਨਾਲ। ਅੱਛਾ, ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਤੇ ਕੁਛ ਵੀ ਨਹੀਂ ਦੱਸਿਆ ਕਿ ਕੀ ਗੱਲਬਾਤ ਹੋਈ ਆ। 2.5-3 ਘੰਟੇ ਗੱਲਬਾਤ ਚੱਲੀ ਆ। ਉੱਥੇ ਇੱਕ ਬਿਆਨ ਦਿੱਤਾ ਖੜਗੇ ਸਾਹਿਬ ਨੇ। ਖੜਗੇ ਸਾਹਿਬ ਉਹ ਬੰਦੇ ਨੇ ਜਿਹੜੇ ਕਿ ਲੋਕ ਸਭਾ 'ਚ ਤੁਸੀਂ ਦੇਖਿਆ ਹੋਣਾ ਵਿਰੋਧੀ ਧਿਰ ਦੇ ਆਗੂ ਵੀ ਰਹੇ ਨੇ, ਤੇ ਜਿਹੜਾ 3 ਮੈਂਬਰੀ ਪੈਨਲ ਆ ਇਹਦੀ ਅਗਵਾਈ ਵੀ ਕਰ ਰਹੇ ਆ। ਉਹਨਾਂ ਨੇ ਇੱਕ ਬਿਆਨ ਦਿੱਤਾ ਸਵੇਰੇ, ਉਸ ਬਿਆਨ ਦੇ ਬੜੇ ਮਾਇਨੇ ਨਿਕਲਦੇ ਆ। ਉਹ ਕਹਿੰਦਾ ਕਿ ਅਸੀਂ ਪੰਜਾਬ ਦਾ ਇਲੈਕਸ਼ਨ ਰਲ ਮਿਲ ਕੇ ਹੀ ਲੜਾਂਗੇ, ਪਰੰਤੂ ਅਗਵਾਈ ਜਿਹੜੀ ਉਹ ਬੀਬੀ ਸੋਨੀਆ ਤੇ ਰਾਹੁਲ ਗਾਂਧੀ ਦੀ ਹੋਏਗੀ, ਉੱਥੇ ਕੈਪਟਨ ਦਾ ਜ਼ਿਕਰ ਨਹੀਂ ਕੀਤਾ ਗਿਆ। ਇਹ ਬਹੁਤ ਵੱਡਾ ਮਾਇਨਾ ਖੇਜ਼ ਬਿਆਨ ਕਿਹਾ ਜਾ ਸਕਦਾ ਆ। ਤਾਂ ਦੂਸਰੇ ਪਾਸੇ ਜਿਸ ਤਰੀਕੇ ਨਾਲ ਸਿੱਧੂ ਨੂੰ ਬੁਲਾਇਆ ਨਹੀਂ ਗਿਆ, ਕੈਪਟਨ ਨੂੰ ਤਲਬ ਕੀਤਾ ਗਿਆ, ਜਾਂ ਕੈਪਟਨ ਦੇ ਵਿਰੋਧ ਦੇ ਵਿੱਚ ਚੱਲਣ ਵਾਲੇ ਬੰਦਿਆਂ ਨੂੰ ਉੱਥੇ ਸੱਦਿਆ ਗਿਆ, ਸੱਦ ਕੇ ਮੀਟਿੰਗ ਕੀਤੀ ਗਈ, ਉਹ ਤੋਂ ਮਤਲਬ ਕਿ ਇੱਕ ਚੀਜ਼ ਸਾਫ਼ ਹੁੰਦੀ ਹੈ ਕਿ ਸਿੱਧੂ ਨੂੰ ਉਹ ਗਵਾਉਣਾ ਨਹੀਂ ਚਾਹੁੰਦੇ। ਤੇ ਇਸੇ ਕਰਕੇ ਨਹੀਂ ਤਾਂ ਕੈਪਟਨ ਵਰਗੇ ਚਿਹਰੇ ਤਾਂ ਕਦੀ ਵੀ ਉਹਨਾਂ ਨੇ ਇਨਕਾਰ ਨਹੀਂ ਕੀਤਾ, ਪਰਦਾ ਨਹੀਂ ਰੱਖਿਆ। ਉਹ ਕੈਪਟਨ ਦੀ ਅਗਵਾਈ ਨੂੰ ਪ੍ਰਮਾਣਿਤ ਕਰਦੇ ਆ ਹਮੇਸ਼ਾ ਕਿ ਕੈਪਟਨ ਹੀ ਪੰਜਾਬ ਦਾ ਕਾਂਗਰਸ ਦਾ ਕੈਪਟਨ ਹੈ। ਸੋ ਜ਼ਾਰਾ ਜੀ ਗੱਲ ਆ ਕਿ ਸਿੱਧੂ ਐਵੇਂ ਨਹੀਂ ਬੋਲਦਾ, ਕੱਟਾ ਜਿਹੜਾ ਉਹ ਕਿੱਲੇ ਦੇ ਸਿਰ ਤੇ ਫਿੰਗਰ ਦਾ ਪਿਆ ਇਸ ਟਾਈਮ ਲੱਗਦਾ ਇਹੋ ਆ। ਦੂਜੀ ਗੱਲ ਦੇਖੋ ਹੁਣ ਇਹ ਉੱਥੇ ਸਾਫ਼ ਹੋ ਜਾਏਗਾ ਕਿ ਜਾਂ ਤਾਂ ਆਲਾ ਕਮਾਨ ਵਿਚਾਲੜਾ ਕੋਈ ਰਸਤਾ ਕੱਢ ਦੂਗੀ। ਹੁਣ ਪੇਚ ਕਿੱਥੇ ਫਸਦਾ, ਇੱਕ ਚੀਜ਼ ਸਮਝਣ ਵਾਲੀ ਆ ਕਿ ਸਿੱਧੂ ਨੂੰ ਪਤਾ ਲੱਗ ਗਿਆ ਕਿ ਲੋਕ ਹਾਲੇ ਵੀ ਚਲੋ ਮਾੜਾ ਮੋਟਾ ਸਹੀ ਵੀ ਮੈਨੂੰ ਲਾਈਕ ਕਰਦੇ ਨੇ ਪੰਜਾਬ ਦੇ ਲੋਕ, ਹਾਲੇ ਵੀ ਮੈਂ ਫੇਸ ਹਾਂ। ਜੇ ਮੈਂ ਕੋਈ ਅਹੁਦਾ ਲੈ ਲੈਣਾ ਤੇ ਮੇਰਾ ਕੰਮ ਹੋ ਜਾਣਾ ਮਿੱਟੀ ਬਿਲਕੁਲ। ਸੋ ਇਸ ਕਰਕੇ ਸਿੱਧੂ ਅਹੁਦੇ ਤੋਂ ਭੱਜ ਰਿਹਾ ਹੁਣ ਕਿ ਮੈਂ ਨਹੀਂ ਅਹੁਦਾ ਲੈਣਾ, 2-4 ਮਹੀਨਿਆਂ ਵਾਸਤੇ ਤੁਸੀਂ ਕਾਣੇ ਕਰ ਲਓਗੇ ਤੇ ਲੋਕਾਂ ਦੇ ਵਿੱਚ ਮੈਸੇਜ ਬੜਾ ਪੁੱਠਾ ਜਾਏਗਾ। ਹੁਣ ਮਤਲਬ ਕਿ ਵਿਚਾਲੜਾ ਰਸਤਾ ਨਿਕਲੇਗਾ ਕਿਵੇਂ? ਜਾਂ ਤਾਂ ਕੰਪੇਨ ਕਮੇਟੀ ਵਰਗਾ ਕੋਈ ਅਹੁਦਾ ਦਿੱਤਾ ਜਾਵੇ। ਹੁਣ ਕੌਮੀ ਰਾਜਨੀਤੀ 'ਚ ਸਿੱਧੂ ਨੂੰ ਜਾਣਾ ਨਹੀਂ ਹੈ, ਕਿਉਂਕਿ ਉਹ ਕਹਿ ਚੁੱਕਾ ਕਿ ਕੌਮੀ ਰਾਜਨੀਤੀ ਨੂੰ ਛੱਡ ਕੇ ਤਾਂ ਮੈਂ ਪੰਜਾਬ ਦੀ ਸੇਵਾ ਕਰਨ ਵਾਸਤੇ ਹਾਂ, ਤੇ ਕੈਪਟਨ ਦੇ ਨਾਲ ਮੈਂ ਤਾਂ ਤੁਰਨਾ ਵਾ ਜੇ ਕੈਪਟਨ ਮਾਫੀਆ ਜਾਂ ਬਾਦਲਾਂ ਤੇ ਕਾਰਵਾਈ ਵਗੈਰਾ ਵਗੈਰਾ ਸਾਰੀਆਂ ਮੰਗਾਂ ਮੰਨਦੇ। ਮਤਲਬ ਕਿ ਵਿਚਾਲੜਾ ਰਸਤਾ ਕੱਢਣਾ ਵੀ ਸੌਖਾ ਕੰਮ ਨਹੀਂ ਰਸਤਾ ਨਿਕਲਦਾ ਤਾਂ ਹੋ ਸਕਦਾ ਕਾਂਗਰਸ ਦੇ ਵਿੱਚੋਂ ਕਹਿ ਲਓ ਕਿ ਕੋਈ ਨਾ ਕੋਈ ਚਾਲੇ ਪਾ ਲਵੇ। ਸਮੱਸਿਆ ਬਹੁਤ ਵੱਡੀ ਆ। ਤਾਂ ਇਸ ਹਫ਼ਤੇ ਦੇ ਵਿੱਚ ਪੜਾਕਾ ਜਿਹਨੂੰ ਕਹਿ ਲੈਂਦੇ ਆ ਮਲਵਈ ਭਾਸ਼ਾ 'ਚ, ਪੜਾਕਾ ਪੈ ਜਾਊਗਾ। ਹੋ ਜਾਊਗਾ ਪਤਾ ਕਿ ਜਾਂ ਤਾਂ ਦੋਵੇਂ ਧਿਰਾਂ ਸੰਤੁਸ਼ਟ ਹੋ ਜਾਂਦੀ ਹੈ ਜਾਂ ਦੋਵਾਂ ਧਿਰਾਂ 'ਚੋਂ ਇੱਕ ਨਾਖੁਸ਼ ਰਹਿੰਦੀ ਹੈ ਤੇ ਨਾਖੁਸ਼ ਧਿਰ ਜਿਹੜੀ ਹੈ ਜਾਂਦੀ ਹੈ। ਕਿਉਂਕਿ ਇੱਕ ਚੀਜ਼ ਮੈਨੂੰ ਹੋਰ ਵੀ ਪਤਾ ਲੱਗੀ ਹੈ ਕਿ ਜਿਹੜਾ ਮੰਤਰੀ ਮੰਡਲ ਆ ਉਹਦਾ ਪੁਨਰਗਠਨ ਹੋ ਸਕਦਾ, ਉਹਦੇ 'ਚ ਮਤਲਬ ਕਿ ਇੱਕ ਹਿੰਦੂ ਚਿਹਰਾ ਆ ਸਕਦਾ ਹੈ, ਇੱਕ ਦਲਿਤ ਚਿਹਰਾ ਆ ਸਕਦਾ, ਪਰ ਸਿੱਧੂ ਨੇ ਵਾਕਈ ਇਨਕਾਰ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹੁਣ ਜਿਹੜੀ ਦੂਜੀ ਗੱਲ ਆ ਜਿਹੜੀ ਮਹੱਤਵਪੂਰਨ ਆ ਕਿ ਰਵਨੀਤ ਬਿੱਟੂ ਕੀ ਬੋਲ ਰਿਹਾ। ਰਵਨੀਤ ਬਿੱਟੂ ਬੋਲ ਰਿਹਾ ਕਿ ਸਿੱਧੂ ਅਨੁਸ਼ਾਸਨਹੀਨ ਬੰਦਾ, ਏਸੀਆਂ ਦੇ ਵਿੱਚ ਬਹਿ ਕੇ ਗੱਲਾਂ ਨਹੀਂ ਹੁੰਦੀਆਂ, ਫਲਾ ਮਤਲਬ ਕਿ ਪਰਸਨਲ ਹਮਲੇ।
ਮੈਂ ਤੁਹਾਨੂੰ ਦੱਸਦਾ ਕਿ ਵਿਚਲੀ ਗੱਲ ਜਿਹੜੀ ਆ, ਰਵਨੀਤ ਬਿੱਟੂ ਦਾ ਮਨ ਵੀ ਹੁਣ ਕਹਿ ਲਓ ਕਿ ਦਿੱਲੀ ਤੋਂ ਅੱਕ ਗਿਆ। ਉਹ ਕਹਿੰਦਾ ਹੈ ਕਿ ਮੈਂ ਲੁਧਿਆਣਿਓਂ ਬੱਸ ਫੜਾ, ਸਾਡੇ ਭਰਾ ਲਾਗੇ ਚੰਡੀਗੜ੍ਹ ਆ, ਮੈਂ ਪਹੁੰਚਾ ਵਿਧਾਨ ਸਭਾ 'ਚ ਜੀ। ਇਸ ਗੱਲ ਨੂੰ ਸਮਝੋ ਕਿ ਜੇ ਵਿਧਾਨ ਸਭਾ ਦੇ ਵਿੱਚ ਪਹੁੰਚਦਾ ਵਾ ਰਵਨੀਤ ਬਿੱਟੂ ਨੇ, ਪਹਿਲਾ ਇਲੈਕਸ਼ਨ ਲੜਿਆ, ਆਪਾਂ ਨੂੰ ਯਾਦ ਹੋਣਾ ਚਾਹੀਦਾ ਜਲਾਲਾਬਾਦ, ਰਵਨੀਤ ਬਿੱਟੂ ਜੇ ਜਿੱਤ ਜਾਂਦਾ ਤਾਂ ਫਿਰ ਰਵਨੀਤ ਬਿੱਟੂ ਮੰਤਰੀ ਦੇ ਅਹੁਦੇ ਤੱਕ ਆਸਾਨੀ ਨਾਲ ਪਹੁੰਚ ਜਾਏਗਾ। ਇਹ ਆਪਾਂ ਨੂੰ ਵੀ ਪਤਾ। ਇਸੇ ਵਾਸਤੇ ਉਹ ਕੈਪਟਨ ਦੇ ਨਾਲ ਵੀ ਮੁਲਾਕਾਤਾਂ ਕਰਦਾ ਹੈ, ਉਹ ਸਿੱਧੂ ਦੇ ਉਲਟ ਵੀ ਬੋਲਦਾ। ਸੋ ਵਿਚਲੀ ਗੱਲ ਜਿਹੜੀ ਮੈਨੂੰ ਪਤਾ ਲੱਗੀ ਹੈ ਉਹ ਇਹੀ ਹੈ ਕਿ ਰਵਨੀਤ ਬਿੱਟੂ ਹੱਥ ਪੈਰ ਮਾਰ ਰਿਹਾ ਕਿ ਮੈਂ ਮੰਤਰੀ ਦੇ ਅਹੁਦੇ ਤੱਕ ਪਹੁੰਚਾ ਜੇਕਰ ਸਰਕਾਰ ਰਿਪੀਟ ਹੁੰਦੀ ਹੈ। ਸੋ ਸਾਰੀਆਂ ਇੱਥੇ ਕਹਿ ਲਓ ਕਿ ਖੇਡਾਂ ਜਿਹੜੀਆਂ ਨੇ ਉਹ ਆਪੋ ਆਪਣੇ ਹਿੱਤਾਂ ਦੀਆਂ। ਪੰਜਾਬ ਜਿਹੜਾ ਇਸ ਟਾਈਮ ਕਹਿ ਲਓ ਕਿ ਕਿਸੇ ਦੀ ਨਜ਼ਰ ਦੇ ਵਿੱਚ ਕੋਈ ਭਾਗਾਂ ਵਾਲਾ ਹੋਏਗਾ ਜਿਹੜਾ ਜਿਹਦੇ 'ਚ ਕਹਿ ਲਈਏ ਕਿ ਉਹਦੀ ਪਹਿਲ ਆ, ਪ੍ਰਾਇਮਰੀ ਪਹਿਲ ਆ, ਨਹੀਂ ਤੇ ਸਭ ਨੂੰ ਆਪੋ ਆਪਣੀ ਪਈ ਭਰਾਵੋ, ਸਭ ਨੂੰ ਆਪੋ ਆਪਣੀ ਪਈ, ਸਾਰਿਆਂ ਨੂੰ ਸਭ ਤੋਂ ਪਹਿਲਾਂ ਆਪੋ ਆਪਣੀ ਪਾਵਰ ਦੀ ਉਹ ਪਈ ਹੈ। ਜੀ ਜੀ। ਤੇ ਮਿੰਟੂ ਜੀ, ਚਾਵਲਾ ਤੇ ਜਿਹੜਾ ਸਿੱਧੂ ਹੈ ਇਹਨਾਂ ਦੇ ਆਪਸੀ ਕਿੱਦਾਂ ਦੇ ਆ? ਕੇਜਰੀਵਾਲ ਵੀ ਮਿਲ ਕੇ ਆਇਆ, ਵਿਚਾਲੇ ਵਿਚੋਲਾ ਤਾਂ ਨਹੀਂ ਪੈ ਰਿਹਾ ਕਿਤੇ ਉੱਧਰੋਂ? ਨਹੀਂ ਦੇਖੋ, ਬੀਬੀ ਚਾਵਲਾ ਜਿਹੜੀ ਹੈ ਨਾ ਉਹ ਕਹਿ ਚੁੱਕੀ ਆ ਕਿ ਮੈਂ ਆਉਣਾ ਨਹੀਂ ਹੈ, ਮੈਂ ਭਾਰਤੀ ਜਨਤਾ ਪਾਰਟੀ ਨਹੀਂ ਛੱਡ ਸਕਦੀ। ਵੈਸੇ ਇਹ ਮੈਂ ਬਿਆਨ ਕਿਤੇ ਪੜ੍ਹਿਆ ਨਹੀਂ, ਕਿਸੇ ਨੇ ਦੱਸਿਆ ਸੀ ਅੱਜ ਜੀ। ਤੇ ਅੱਛਾ, ਉਹ ਨਾ ਵੀ ਆਵੇ ਪਰ ਮਤਲਬ ਕਿ ਇੱਦਾਂ ਦੀਆਂ ਗੱਲਾਂ ਹੈਗੀਆਂ ਨੇ ਕਿ ਬੀਬੀ ਚਾਵਲਾ ਦੇ ਨਾਲ ਅਰਵਿੰਦ ਕੇਜਰੀਵਾਲ ਦਾ ਜਿਹੜਾ ਇੱਕ ਰਿਸ਼ਤਾ ਕਹਿ ਲਓ ਕਿ ਉਹ ਬਹੁਤ ਵਧੀਆ ਤਾਲੁਕਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਵਧੀਆ ਉਹਨਾਂ ਦੇ ਆਪਸ ਦੇ ਵਿੱਚ ਰਿਸ਼ਤੇ ਜਿਹੜੇ ਆ ਠੀਕ ਨੇ। ਸੋ ਇਸ ਕਰਕੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ, ਕੁਮਰ ਦੀ ਜਿਹੜੀ ਇੱਥੇ ਆਮਦ ਹੋਈ ਆ ਆਮ ਆਦਮੀ ਪਾਰਟੀ 'ਚ, ਉਹਦੇ 'ਚ ਵੀ ਬੀਬੀ ਦਾ ਹੱਥ ਸਮਝਿਆ ਜਾਂਦਾ। ਤੇ ਜੇ ਕੱਲ੍ਹ ਨੂੰ ਸਿੱਧੂ ਨੂੰ ਜਾਣਾ, ਸਿੱਧੂ ਨੂੰ ਇਹੋ ਜਿਹੀਆਂ ਚੀਜ਼ਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ। ਸਿੱਧੂ ਨੂੰ ਤਾਂ ਪਹਿਲਾਂ ਵੀ ਉਹ ਆਵਾਜ਼ ਮਾਰੀ ਸੀ। ਸਿੱਧੂ ਦਾ ਇੱਕੋ ਇੱਕ ਇਸ ਟਾਈਮ ਹੈਗਾ ਸ਼ਰਤੀਆ ਕੰਮ ਕਿ ਇੱਕ ਤੇ ਭਾਈ ਮੁੱਖ ਮੰਤਰੀ ਦਾ ਫੇਸ ਮੈਂ ਹੂੰ, ਤੇ ਦੂਜਾ ਕਿ ਮਾਡਲ ਮੇਰਾ ਮਨਪਸੰਦੀਦਾ, ਕੋਈ ਉਹਦੇ 'ਚ ਨਹੀਂ ਆਏਗਾ। ਮੈਂ ਆਪਣੇ ਪੱਧਰ 'ਤੇ ਕੰਮ ਕਰੂੰਗਾ। ਸ਼ਰਤਾਂ ਉਹਦੀਆਂ ਮਤਲਬ ਕਿ ਹੈਗੀਆਂ, ਜੇ ਉਹ ਜਾਊਗਾ, ਹਾਈਪੋਥੈਟੀਕਲ ਗੱਲ ਆ, ਐਸੇ ਜੇ ਉਹ ਜਾਊਗਾ ਤਾਂ ਜਿਹੜੀ ਬੀਬੀ ਚਾਵਲਾ ਉਹਦਾ ਇੱਕ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਸ ਵੇਲੇ ਕਿਤੇ ਨਾ ਕਿਤੇ ਰਹੋ ਭਾਰਤੀ ਜਨਤਾ ਪਾਰਟੀ 'ਚ ਨਹੀਂ, ਪਰ ਉਹਦੇ 'ਚ ਕਿਤੇ ਨਾ ਕਿਤੇ ਰੋਲ ਸਪਸ਼ਟ ਨਜ਼ਰ ਜ਼ਰੂਰ ਆਉਂਦਾ ਹੈ। ਜੀ ਜੀ। ਹਰਿਆਣੇ ਵਿੱਚ ਚੜੂਨੀ ਹੁਣਾਂ ਨੂੰ ਸਿੱਧੀ ਚੁਣੌਤੀ, ਚੈਲੰਜ ਇੱਕ ਕਿਸਾਨ ਯੂਨੀਅਨ ਦਾ ਹੀ। ਹਾਂਜੀ ਦੇਖੋ, ਇਹ ਚੈਲੰਜ ਜਿਹੜਾ ਕੀਤਾ ਵਾ ਉਹ ਭੁਪਿੰਦਰ ਸਿੰਘ ਮਾਨ ਜਿਨ੍ਹਾਂ ਨੂੰ ਕਮੇਟੀ 'ਚ ਪਾਇਆ ਸੀਗਾ ਤੇ ਬੜਾ ਰੌਲਾ ਪਿਆ, ਤੁਹਾਨੂੰ ਯਾਦ ਹੋਣਾ। ਤੇ ਉਹਨਾਂ ਦੀ ਉਹ ਇੱਕ ਯੂਨੀਅਨ ਉੱਥੇ ਵੀ ਕੰਮ ਕਰਦੀ ਹੈ, ਇਕਾਈ ਕਹਿ ਲਓ ਯੂਨੀਅਨ ਤੇ ਇਹਨਾਂ ਦੀ ਹੈਗੀ ਆ। ਤੇ ਉਹਨਾਂ ਨੇ ਸਿੱਧਾ ਕਹਿ ਲਓ ਠੋਕਵਾਂ ਐਲਾਨ ਕਰ ਦਿੱਤਾ। ਉਹ ਕਹਿੰਦੇ ਆ ਕਿ ਅਸੀਂ ਮਿਲ ਕੇ ਆਏ ਹਾਂ, ਉਹ ਅੱਜ ਚੀਫ ਮਿਨਿਸਟਰ ਨੂੰ ਮਿਲੇ ਨੇ। ਚੀਫ ਮਿਨਿਸਟਰ ਜਿਹੜਾ ਸੀਗਾ ਖੱਟੜ ਉਹਨਾਂ ਨੂੰ ਮਿਲਿਆ, ਉਸ ਤੋਂ ਬਾਅਦ ਉਹਨਾਂ ਨੇ ਐਲਾਨ ਕਰ ਦਿੱਤਾ ਗੱਜ ਵੱਜ ਕੇ ਕਿ ਵੇਖੋ ਭਾਈ, ਅਸੀਂ ਖੱਟੜ ਸਾਹਿਬ ਨੂੰ ਦੇ ਕੇ ਆਏ ਹਾਂ ਸੱਦਾ ਨਿਉਤਾ ਕਿ ਤੁਸੀਂ ਆਓ ਕੁਰੂਕਸ਼ੇਤਰ ਦੇ ਵਿੱਚ, ਅਸੀਂ ਤੁਹਾਡੀ ਉੱਥੇ ਕਰਾਂਗੇ ਮਹਾਂ ਪੰਚਾਇਤ ਤੇ ਤੁਹਾਡੀ ਉੱਥੇ ਕਰਾਂਗੇ ਜਵਾਬ ਤਲਬੀ, ਤੁਸੀਂ ਸਾਡੇ ਸਵਾਲਾਂ ਦਾ ਦਿਆ ਜੇ ਜਵਾਬ, ਅਸੀਂ ਸੰਤੁਸ਼ਟ ਹੋਏ ਤੇ ਗਾਂ ਲੋਕਾਂ ਨੂੰ ਵੀ ਸੰਤੁਸ਼ਟ ਕਰਾਂਗੇ। ਤੇ ਨਾਲ ਉਹਨਾਂ ਨੇ ਆਖਿਆ ਜੇ ਚੜੂਨੀ ਨੇ ਮਾਂ ਦਾ ਦੁੱਧ ਪੀਤਾ ਤੇ ਆਣ ਕੇ ਵਿਰੋਧ ਕਰਕੇ ਹੋਵੇ। ਤੇ ਬਹੁਤ ਵੱਡਾ ਚੈਲੰਜ ਆ ਉਹਨਾਂ ਦੇ ਵਿੱਚੋਂ। ਹਾਲਾਂਕਿ ਚਲੋ ਪੰਜਾਬੀ ਮੀਡੀਆ 'ਤੇ ਵੀਡੀਓ ਵਾਡੀਓ ਸਵੇਰੇ ਆਉਣਗੀਆਂ, ਮੈਂ ਉੱਥੇ ਹਰਿਆਣੇ ਦੀ ਇੱਕ ਹਰਿਆਣਵੀ ਵੈਬਸਾਈਟ 'ਤੇ ਦੇਖ ਕੇ ਆਇਆ ਬਿਆਨ। ਬਹੁਤ ਵੱਡਾ ਚੈਲੰਜ ਕੀਤਾ ਉਹਨਾਂ ਨੇ ਕਿ ਗੁਰਨਾਮ ਸਿੰਘ ਚੜੂਨੀ ਨੇ ਜੇ ਮਾਂ ਦਾ ਦੁੱਧ ਪੀਤਾ। ਸੋ ਗੱਲ ਇਹ ਆ, ਇਹਨੂੰ ਸੰਖੇਪ ਦੇ ਵਿੱਚ ਜੇ ਸਮੇਟਣਾ ਹੋਵੇ ਆ ਕਿ ਸਿੰਘੂ ਦੇ ਲਾਗੇ ਵੀ ਇੱਕ ਦੋ ਪੰਚਾਇਤਾਂ ਜਿਹੜੀਆਂ, ਉਹ ਮਹਾਂ ਪੰਚਾਇਤਾਂ ਤਾਂ ਨਹੀਂ ਕਿਹਾ ਜਾ ਸਕਦਾ ਉਹਨਾਂ ਨੂੰ, ਖਾਸ ਪੰਚਾਇਤਾਂ ਵੀ ਨਹੀਂ ਕਿਹਾ ਜਾ ਸਕਦਾ, ਪਰ ਇੱਕ ਦੋ ਪੰਚਾਇਤਾਂ ਇਸ ਤਰ੍ਹਾਂ ਦੀਆਂ ਹੋਈਆਂ ਜਿਨ੍ਹਾਂ ਨੇ ਅਲਟੀਮੇਟਮ ਜੇ ਦਿੱਤੇ ਆ ਕਿ 10 ਦਿਨਾਂ 'ਚ ਇਹਨਾਂ ਨੂੰ ਕਹੋ ਕਿ ਰਾਮਾ ਚੁੱਕ ਕਰਨੇ ਚੁੱਕ ਲਓ, ਨਹੀਂ ਤਾਂ ਫਿਰ ਅਸੀਂ ਆਪਣਾ ਆਪ ਹੀ ਨਹੀਂ ਬਿਠਾਂਗੇ। ਤਾਂ ਇੱਧਰ ਦੂਸਰੇ ਪਾਸੇ ਇਸ ਤਰ੍ਹਾਂ ਦਾ ਚੈਲੰਜ ਹੈ। ਦੇਖੋ ਮਸਲਾ ਕੀ ਆ ਕਿ ਇਸ ਵੇਲੇ ਯੂਪੀ ਦਾ ਇਲੈਕਸ਼ਨ ਜਿਹੜਾ ਆ ਨਾ ਉਹ ਜਿਹਦਾ ਹਰਿਆਣਾ ਤੇ ਯੂਪੀ, ਵੈਸਟਰਨ ਯੂਪੀ ਖਾਸ ਤੌਰ ਤੇ ਜਿੱਥੋਂ 40-42 ਸੀਟਾਂ ਜਿਹੜੀਆਂ ਨੇ ਨਾ ਉਹ ਕਿਸਾਨਾਂ ਨੇ ਵੱਢ ਦੇਣੀਆਂ ਕਹਿ ਲਓ, ਪੰਜੀ ਸੱਟੇ। ਸੋ ਬਹੁਤ ਡਰ ਹੈ ਤੇ ਇਹ ਕਿਤੇ ਨਾ ਕਿਤੇ ਐਕਟਿਵ ਹੋਏ ਨੇ ਇਸ ਟਾਈਮ। ਇਹਨਾਂ ਦੇ ਜਿਹੜੇ ਆਪਣੇ ਬੰਦੇ ਆ ਉਹ ਇਸੇ ਕਰਕੇ ਐਕਟਿਵ ਹੋ ਰਿਹਾ। ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਭੁਪਿੰਦਰ ਸਿੰਘ ਮਾਨ ਦਾ ਤਾਂ ਪਹਿਲਾਂ ਹੀ ਬਹੁਤ ਕਲੇਸ਼ ਪਿਆ ਔਰ ਉਹਦਾ ਰੋਲ ਦਾ ਸਭ ਨੂੰ ਪਤਾ ਹੀ ਆ
ਕਿਸਾਨ ਆਗੂ ਕਿਸ ਤਰ੍ਹਾਂ ਉਸ ਰੂਲ ਨੂੰ ਡਿਫਾਈਨ ਕਰ ਰਹੇ ਸੀਗੇ ਉਸ ਟਾਈਮ। ਤਾਂ ਜਿਹੜਾ ਇੱਕ ਕਹਿ ਲਓ ਕਿ ਇਸ ਵੇਲੇ ਚਿੰਤਾ ਦਾ ਵਿਸ਼ਾ ਹੈ ਯੂਪੀ ਇਲੈਕਸ਼ਨ ਦਾ, ਉਹ ਬਹੁਤ ਇਹਨਾਂ ਲਈ ਸਿਰਦਰਦੀ ਵਾਲਾ ਹੈ। ਕਿਉਂਕਿ ਉੱਥੇ ਜਿਹੜੇ ਲੋਕ ਖਾਸ ਤੌਰ 'ਤੇ ਤੁਸੀਂ ਕੇਸ਼ਵ ਪ੍ਰਸਾਦ ਮੌਰਿਆ ਨੂੰ ਦੇਖ ਸਕਦੇ ਹੋ, ਜਾਂ ਇੱਕ ਹੋਰ ਵੀ ਮੌਰਿਆ ਹੈਗਾ ਜਿਹੜਾ ਉਹਨਾਂ ਦਾ ਕਿਰਤ ਮੰਤਰੀ ਹੈ, ਉਹਨਾਂ ਨੇ ਇਹਨੂੰ ਚਿਹਰਾ ਮੰਨਣ ਤੋਂ ਇਨਕਾਰ ਕਰ ਦਿੱਤਾ ਯੋਗੀ ਨੂੰ, ਤੇ ਯੋਗੀ ਅੱਜ ਕੇਸ਼ਵ ਪ੍ਰਸਾਦ ਮੌਰਿਆ ਦੇ ਘਰ ਵੀ ਗਿਆ। ਮਤਲਬ ਕਿ ਇੰਨਾ ਜ਼ਿਆਦਾ ਜ਼ੋਰ ਲੱਗਾ ਪਿਆ, ਖਿੱਚਤਾਨ ਹੋਈ ਪਈ ਆ, RSS ਵਿੱਚ ਇਨਵੋਲਵ ਹੈ ਸਾਰੀ ਖੇਡ ਦੇ, ਕਿ ਯੂਪੀ ਜੇ ਸਾਡੇ ਹੱਥੋਂ ਤਿਲਕ ਗਿਆ ਸਾਡੇ ਸਾਰੇ ਸੂਬੇ ਹੀ ਤਿਲਕ ਜਾਣੇ ਆ। ਸੋ ਇਸ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਸਿੰਘੂ ਤੋਂ ਲੈ ਕੇ ਜੋ ਹਰਿਆਣੇ ਦੇ ਕੁਰੂਕਸ਼ੇਤਰ ਤੱਕ ਜਾਂ ਖੱਟਰ ਦੀ ਰਿਹਾਇਸ਼ ਤੱਕ ਜੋ ਇਹ ਸਭ ਕੁਝ ਹੋ ਰਿਹਾ, ਇਹਦੀ ਤਾਰ ਤੁਸੀਂ ਜੋੜ ਸਕਦੇ ਹੋ ਕਿ ਤਾਰ ਬੇਸ਼ੱਕ ਲੰਮੀ ਆ ਪਰ ਹੈਗੀ ਇੱਕ ਸਿਰੇ ਤੋਂ ਤੇ ਦੂਜੇ ਸਿਰੇ ਤੋਂ, ਮਤਲਬ ਕਿ ਸਾਰੀ ਇਕੱਠੀ ਹੋ ਜੀ ਜੀ। ਅਗਲੀ ਗੱਲ ਕਰੀਏ, ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਤੇ ਹਮਲਾ, ਚੱਲੀਆਂ ਤਾਬੜ ਤੋੜ ਗੋਲੀਆਂ। ਹਾਂਜੀ, ਦੇਖੋ ਕੁਲਵੀਰ ਉਹ ਸ਼ਖਸ ਆ, ਪਹਿਲਾਂ ਤਾਂ ਤੁਹਾਨੂੰ ਮੈਂ ਦੱਸ ਦੇਵਾਂ ਕਿ ਇਹ ਲੱਖੇ ਸੁਧਾਣੀ ਦਾ ਹੀ ਬਹੁਤ ਨੇੜਲਾ ਮਿੱਤਰ ਆ, ਇਕੱਠੇ ਹੀ ਰਹੇ, ਹਮ ਉਮਰ ਹੀ ਆ ਇਹ। ਦੂਜੀ ਚੀਜ਼ ਇਹ ਆ ਕਿ ਇਹ ਉਹ ਸ਼ਖਸ ਆ, ਤੁਹਾਨੂੰ ਯਾਦ ਹੋਣਾ, ਜਿਹਦੇ ਗਲ 'ਚ ਇੱਕ ਵਾਰੀ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਨੇ ਸਰੋਪਾ ਪਾਤਾ ਸੀ ਤੇ ਤਸਵੀਰ ਹੋ ਗਈ ਸੀ ਵਾਇਰਲ। ਯਾਦ ਹੈ ਨਾ, ਅੱਜ ਤੋਂ 7-8 ਸਾਲ ਪਹਿਲਾਂ ਦੀ ਗੱਲ ਆ। ਬਹੁਤ ਜ਼ਿਆਦਾ ਤਸਵੀਰਾਂ ਵਾਇਰਲ ਹੋਈਆਂ ਸੀਗੀਆਂ ਉਹ, ਤੇ ਬਹੁਤ ਜ਼ਿਆਦਾ ਕਹਿ ਲਓ ਕਿ ਕੰਟਰੋਵਰਸ਼ੀਅਲ ਮਾਮਲਾ ਬਣ ਗਿਆ ਸੀਗਾ। ਹਾਲਾਂਕਿ ਚਲੋ ਉਸ ਤੋਂ ਬਾਅਦ ਕੁਲਵੀਰ ਨਰੂਆਣਾ ਜਿਹੜਾ ਉਦੋਂ ਸੁਰਖੀਆਂ 'ਚ ਆਉਂਦਾ ਹੈ ਜਦੋਂ ਪਹਿਲੀ ਵਾਰੀ ਇਹ ਹੋਇਆ ਕਿ ਜੇਲ੍ਹ ਦੇ ਵਿੱਚ ਗੋਲੀਆਂ ਚੱਲੀਆਂ, ਗੈਂਗਵਾਰ ਹੋ ਗਈ। ਬਠਿੰਡਾ ਜੇਲ੍ਹ ਦੇ ਵਿੱਚ ਮਤਲਬ ਕਿ ਪਿਸਤੌਲ ਲੈ ਗਿਆ ਸੀ ਕੁਲਵੀਰ ਨਰੂਆਣਾ, ਯਾਦ ਹੋਣਾ। ਉਹ ਪਹਿਲੀ ਘਟਨਾ ਸੀਗੀ ਗੈਂਗਵਾਰ ਦੀ ਜਿਹਦੇ ਵਿੱਚ ਜੇਲ੍ਹ ਦੇ ਅੰਦਰ ਹਥਿਆਰ ਇਸਤੇਮਾਲ ਕੀਤਾ ਗਿਆ ਸੀ। ਪਰ ਕੁਲਵੀਰ ਨਰੂਆਣਾ ਹੁਣ ਕਹਿ ਲਓ ਕਿ ਕ੍ਰਾਈਮ ਦੀ ਦੁਨੀਆ 'ਚੋਂ ਬਾਹਰ ਆ ਕੇ ਆਪਣੀ ਆਮ ਜ਼ਿੰਦਗੀ ਜਿਉਂਦਾ, ਪਰ ਦੁਸ਼ਮਣੀ ਤਾਂ ਫਿਰ ਪੁਰਾਣੀ ਰਹਿੰਦੀ ਹੈ ਨਾ। ਇਹੀ ਸਮੱਸਿਆ ਹੈ ਇਸ ਜ਼ਿੰਦਗੀ ਦੀ ਕਿ ਤੁਸੀਂ ਚੰਗੇ ਬਣ ਜਾਓਗੇ ਪਰ ਤੁਹਾਡਾ ਜਿਹੜਾ ਕਹਿ ਲਓ ਕਿ ਵਿਰੋਧੀ ਖੇਮਾ ਹੈ, ਵਿਰੋਧੀ ਧੜਾ, ਉਹ ਤੁਹਾਡੀ ਚੰਗਿਆਈ ਨੂੰ ਰੱਦ ਕਰਦਾ, ਉਹ ਤੁਹਾਡੀ ਦੁਸ਼ਮਣੀ ਪੁਰਾਣੀ ਨੂੰ ਦੇਖਦਾ। ਇਹ ਘਾਟਾ ਹੈ ਇਸ ਜ਼ਿੰਦਗੀ ਦਾ। ਹਮੇਸ਼ਾ ਜੇ ਕੋਈ ਚੱਲਣਾ ਚਾਹਵੇ ਤੇ ਉਹਨੂੰ ਇਹ ਚੀਜ਼ ਸੋਚ ਕੇ ਰੱਖਣੀ ਚਾਹੀਦੀ ਹੈ ਕਿ ਕੱਲ੍ਹ ਨੂੰ ਜੇ ਤੁਸੀਂ ਸੁਧਰ ਵੀ ਗਏ ਇਹ ਚੀਜ਼ਾਂ ਤੁਹਾਡਾ ਪਿੱਛਾ ਨਹੀਂ ਛੱਡਣਗੀਆਂ। ਇਸ ਕਰਕੇ ਕੁਲਵੀਰ ਹੈ ਜਿਹੜਾ, ਕਿਉਂਕਿ ਸਾਡੇ ਏਰੀਏ ਦੇ ਨੇ ਇਹ, ਤੇ ਪਤਾ ਕਿ ਬਹੁਤ ਪੱਕਾ ਰਹਿੰਦਾ, ਪਹਿਲੀ ਪੁਲੀ ਚੰਗੀ ਹੈ, ਇਹਦੇ ਕੋਲ ਅਸਲਾ ਉਸਲਾ ਬਥੇਰਾ ਰੱਖਦਾ, ਇੱਥੇ ਕਰਕੇ ਆਪਣੇ ਘਰ ਵੀ ਇਹਨੇ ਬਹੁਤ ਪ੍ਰਬੰਧ ਕੀਤਾ। ਤੇ ਇਹ ਜਦੋਂ ਚੱਲੇ ਸੀ ਹਮਲਾ ਹੋਇਆ ਬੜਾ ਤਗੜਾ, ਇਹਨਾਂ ਤੇ ਗੋਲੀਆਂ ਵੱਜੀਆਂ ਗੱਡੀ ਦੇ ਵਿੱਚ, ਮੈਂ ਕਹਿੰਦਾ ਪੂਰੀ ਡਿੰਨੀ ਪਈ ਹੈ ਗੱਡੀ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਪੱਕ ਸੀਗਾ, ਗੱਡੀ ਜਿਹੜੀ ਸੀ ਉਹ ਬੁਲਟ ਪ੍ਰੂਫ ਸੀ, ਬਚ ਗਿਆ। ਹੁਣ ਇਹ ਪਤਾ ਨਹੀਂ ਲੱਗਾ ਕਿ ਕਿਹਨਾਂ ਨੇ ਹਮਲਾ ਕੀਤਾ। ਇਹ ਤੇ ਕਹਿੰਦੇ ਆ ਬੰਦੇ, ਸਾਨੂੰ ਪਤਾ, ਤੇ ਪੁਲਿਸ ਕਹਿੰਦੀ ਆ ਕਿ ਬੰਦੇ ਆਈਡੈਂਟੀਫਾਈ ਕਰ ਲਏ ਗਏ, ਫੜ ਲੈਣਗੇ। ਚਲੋ ਦੂਜੀ ਗੱਲ ਇਹ ਆ ਕਿ ਇਹ ਬਠਿੰਡੇ ਦੀ ਘਟਨਾ, ਤੇ ਬਠਿੰਡੇ ਤੋਂ ਭਰਾ ਲਾ ਲਓ ਕਿ 40-50 ਕਿਲੋਮੀਟਰ ਕੋਟਕਪੂਰਾ, ਉੱਥੇ ਵੀ ਅੱਜ ਗੈਂਗਵਾਰ ਹੋਈ ਆ। ਆਮੋ ਸਾਹਮਣੇ ਉੱਥੇ ਗੋਲੀਆਂ ਚੱਲੀਆਂ, ਇੱਕ ਮੁੰਡਾ ਉੱਥੇ ਮਰ ਗਿਆ। ਜੇ ਤੁਸੀਂ ਵੇਖੋਗੇ ਤਾਂ ਪਤਾ ਨਹੀਂ ਕੀ ਕੁਛ ਹੋ ਰਿਹਾ ਕਿ ਸਾਡੇ ਅਸੀਂ ਜੋ ਦੇਖਦੇ ਹੁੰਦੇ ਸੀਗੇ ਕਿ ਬਿਹਾਰ ਯੂਪੀ ਦੇ ਵਿੱਚ ਬੰਦੇ ਨੂੰ ਗਾਜਰ ਮੂਲੀ ਸਮਝਿਆ ਜਾਂਦਾ, ਇੱਥੇ ਹੁਣ ਦੇਖ ਲਓ ਕੀ ਤਮਾਸ਼ਾ ਹੋ ਰਿਹਾ। ਸਾਡੇ ਸੜਕਾਂ ਤੇ ਇੱਕ ਦੂਜੇ ਦਾ ਖੂਨ ਦਾ ਰੰਗ ਜਿਹੜਾ ਆ ਉਹ ਆਪਦੇ ਹੱਥਾਂ ਤੇ ਚੜਾਉਣ ਲਈ ਕਿੰਨੇ ਕਾਹਲੇ ਆ। ਇੱਥੇ ਇੱਕ ਹੋਰ ਘਟਨਾ ਵਾਪਰੀ ਹੈ, ਲੋ ਮੇਰੇ ਚੇਤੇ ਆ ਗਈ। ਅੰਮ੍ਰਿਤਸਰ ਦੇ ਵਿੱਚ ਇੱਕ SI ਦੇ ਸਬ ਇੰਸਪੈਕਟਰ ਦੇ ਪੁੱਤਰ ਨੇ ਐਕਸਾਈਜ਼ ਡਿਪਾਰਟਮੈਂਟ ਦੇ ਇੱਕ ਕਾਮੇ ਨੂੰ ਘੇਰ ਕੇ ਉਹਨੂੰ ਕਤਲ ਕਰ ਦਿੱਤਾ। ਉਹਨੂੰ ਇਹ ਸੀ ਕਿਤੇ ਉਹਦੇ ਨਾਲ ਦੇ ਕੋਈ ਸ਼ਰਾਬ ਦਾ ਧੰਦਾ ਕਰਦੀ ਸੀ, ਉਹ ਫੜਾਈ। ਕੀ ਕਰੋਗੇ ਤੁਸੀਂ? ਐਕਸਪਰੇਸ਼ਨ ਦੇ ਬੰਦੇ ਨੂੰ ਮਾਰ ਦਿੱਤਾ ਜਾਂਦਾ। ਪੁਲਿਸ ਜਿਹੜੀ ਹੈ ਨਾਕਾਮ ਹੈ। ਇੱਕ ਹੋਰ ਸ਼ਰਾਬ ਦੀ ਫੈਕਟਰੀ ਫੜੀ ਗਈ ਹੈ। ਤਾਂ ਬਹੁਤ ਆਵਾਜ਼ਾਰ ਕਰਨ ਵਾਲੀਆਂ ਖਬਰਾਂ ਨੇ ਇਸ ਵੇਲੇ ਕਿ ਸੜਕਾਂ ਤੇ ਸਭ ਕੁਛ ਚੱਲਦਾ ਪੰਜਾਬੀਆਂ ਤੇ। ਜੇ ਕੋਈ ਉਹਦਾ ਆ ਜਿਹੜਾ ਪਹਿਨਦੇ ਆ ਤੁਸੀਂ ਮਾਸਕ, ਉਹ ਨਾ ਪਹਿਨ ਕੇ ਚੱਲੇ ਉਹਨੂੰ ਤੇ ਜੁਰਮਾਨਾ ਕਰ ਦਿੱਤਾ ਜਾਂਦਾ। ਤੇ ਜਿਹੜਾ ਬੰਦਾ ਇਸ ਤਰ੍ਹਾਂ ਡੱਬ 'ਚ ਪਿਸਟਲ ਲਾਈ ਫਿਰਦਾ, ਸ਼ਰੇਆਮ ਉਹਦਾ ਪਤਾ ਵੀ ਹੈ, ਉਹਦੇ ਕੋਲ ਥੋੜੇ ਨੇੜੇ ਨਹੀਂ ਜਾਂਦੇ ਕਿ ਤੁਸੀਂ ਸਾਡੀ ਬੱਤੀ ਨਾ ਖੋਲ ਕੇ ਰੱਖ ਦੇਵੇ। ਜੀ ਜੀ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰ ਲਈਏ, TRP ਘੁਟਾਲੇ ਦੇ ਵਿੱਚ ਪੁਲਿਸ ਨੇ ਚਾਰਜ ਸ਼ੀਟ ਕੀਤੀ ਹੈ ਜੀ ਪੇਸ਼। ਹਾਂਜੀ, ਇਹਦੇ 'ਚ ਅਰਨਬ ਗੋਸਵਾਮੀ ਤੇ ਕੁਛ ਹੋਰ ਜਿਹੜੇ ਇਹਨਾਂ ਦੇ ਨਾਲ ਸੀਗੇ ਉਹਨਾਂ ਨੂੰ ਮੁਲਜ਼ਮ ਬਣਾਇਆ ਗਿਆ। ਚਾਰਜ ਸ਼ੀਟ ਦਾ ਮਤਲਬ ਇਹ ਹੁੰਦਾ ਹੁਣ
ਸੰਖੇਪ ਦੇ ਵਿੱਚ ਹੀ ਆਪਾਂ ਗੱਲ ਕਰ ਲੈਂਦੇ ਹਾਂ ਜੀ ਕਿ ਚਾਰਜਸ਼ੀਟ ਫਾਈਲ ਹੋ ਗਈ, ਹੁਣ ਟ੍ਰਾਇਲ ਫੇਸ ਕਰਨਾ ਪਵੇਗਾ ਅਰਨਬ ਗੋਸਵਾਮੀ ਨੂੰ। ਤੇ ਜੇ ਤਾਂ ਚਲਾਨ ਤੋਂ ਪਹਿਲਾਂ ਮਤਲਬ ਕਿ ਇਨਕੁਆਇਰੀ ਵਗੈਰਾ ਲੱਗ ਜਾਵੇ ਜਾਂ ਕੁਛ ਹੋਰ ਟਿਕੜਬਾਜ਼ੀ ਲੱਗ ਜਾਵੇ ਹਿੰਦੂਆਂ ਦੇ ਹਿਸਾਬ ਨਾਲ, ਫਿਰ ਤਾਂ ਠੀਕ ਆ। ਤੇ ਜੇ ਤੁਹਾਡਾ ਨਾਂ ਚਲਾਨ ਦੇ ਵਿੱਚ ਆ ਗਿਆ ਫਿਰ ਤੁਹਾਨੂੰ ਟ੍ਰਾਇਲ ਫੇਸ ਕਰਨਾ ਹੀ ਪਵੇਗਾ। ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਇਹੀ ਤਾਂ ਨੁਕਤਾ ਹੈ ਨਾ, ਉਹ ਇਹੀ ਤਾਂ ਗੱਲ ਕਹਿ ਰਿਹਾ ਕਿ ਜਦੋਂ ਚਲਾਨ ਪੇਸ਼ ਹੋ ਗਿਆ ਤਾਂ ਜਿਹੜੀ ਸੰਬੰਧਿਤ ਕੋਰਟ ਹੈ ਉਹਦੇ ਵਿੱਚ ਕੋਈ ਦਖਲ ਨਹੀਂ ਦੇ ਸਕਦਾ। ਉਹਦਾ ਬਹੁਤ ਵੱਡਾ ਨੁਕਤਾ ਹੈ। ਇਸ ਨੁਕਤੇ ਦਾ ਕਹਿ ਲਓ ਕਿ ਹੁਣ ਕੋਈ ਵੀ ਬੰਦਾ ਕਾਟਮਾ ਨਹੀਂ ਕੋਈ ਦੇ ਰਿਹਾ ਪ੍ਰਤੀਕਰਮ। ਖੈਰ ਹੁਣ ਇਹ ਮਾਮਲਾ ਤਾਂ ਦੇਖੋ ਬਹੁਤ ਵੱਡਾ TRP ਦਾ ਆਪਾਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਹੇਰਾਫੇਰੀ ਕੀਤੀ ਗਈ। TRP ਮਤਲਬ ਕਿ ਜਿੰਨੀ TRP ਦੇ ਪੁਆਇੰਟ ਜ਼ਿਆਦਾ ਹੋਣਗੇ, TRP ਜ਼ਿਆਦਾ ਹੋਊਗੀ, ਉਨੇ ਐਡ ਦੇ ਰੇਟ ਵੱਧ ਹੁੰਦੇ, ਐਡ ਤੁਹਾਨੂੰ ਮਿਲਦੀ ਜ਼ਿਆਦਾ ਹੈ। ਸਿਰਫ ਤੇ ਸਿਰਫ ਇਹੀ ਹੈ ਕਿ ਪੈਸੇ ਦੀ ਖੇਡ ਹੈ। ਸੋ ਇਹਦੇ ਵਿੱਚ ਅਰਨਬ ਗੋਸਵਾਮੀ ਤੇ ਦੋਸ਼ ਲੱਗੇ ਆ, ਉਹਦੇ ਚੈਨਲ ਤੇ ਦੋਸ਼ ਲੱਗੇ ਆ, ਕੁਛ ਜਿਹੜੀ ਉਹ ਏਜੰਸੀ ਸੀਗੀ ਜੋ ਇਹ ਮਾਪਦੀ ਸੀਗੀ ਉਹਦੇ ਤੇ ਦੋਸ਼ ਲੱਗੇ ਆ, 10-12 ਗ੍ਰਿਫਤਾਰੀਆਂ ਹੋਈਆਂ। ਬਾਕੀ ਇਹ ਆ ਕਿ ਜੇ ਤਾਂ ਉद्धਵ ਠਾਕਰੇ ਸਰਕਾਰ ਰਹੀ ਤੇ ਭਾਰਤੀ ਜਨਤਾ ਪਾਰਟੀ ਨਾਲ ਸੈਟਿੰਗ ਉਹਨਾਂ ਦੀ ਨਾ ਹੋਈ, ਅਰਨਬ ਗੋਸਵਾਮੀ ਦੀ ਅਗਲਾ ਸਮਾਂ ਬਹੁਤ ਚੁਣੌਤੀਆਂ ਦਾ ਜਾਏਗਾ। ਜੀ ਜੀ ਜਾਂਦੇ ਜਾਂਦੇ ਗੱਲ ਕਰ ਲਈਏ, ਕਹਿੰਦੇ ਮੋਦੀ ਸਰਕਾਰ ਦੀ ਧੂਆਂ ਕੱਢ ਕਮਾਈ ਆਂਕੜੇ ਆਏ ਆ ਜੀ ਸਾਹਮਣੇ, ਸਾਹ ਜਿਹੜੇ ਆ ਸੁੱਕਣ ਲਾਤੇ ਆਂਕੜਿਆਂ ਨੇ। ਹਾਂਜੀ ਦੇਖੋ ਅਸੀਂ ਵੀ ਸਮਝਦੇ ਸਾਂ ਕਿ ਇਹਨਾਂ ਨੇ ਕੋਈ 3 ਲੱਖ ਕਰੋੜ ਰੁਪਈਆ ਕਮਾਇਆ ਹੋਣਾ ਤੇਲ ਦੇ ਵਿੱਚੋਂ, ਪਰ ਹੈਰਾਨਗੀ ਦੀ ਗੱਲ ਇਹ ਆ ਕਿ ਜਿਹੜੀ ਕਮਾਈ ਪਿਛਲੇ ਸਾਲ ਦੀ ਸਾਹਮਣੇ ਆਈ ਆ, ਇਹ ਫਾਈਨੈਂਸ਼ੀਅਲ ਈਅਰ 2020-21 2020-2021 ਮਤਲਬ ਕਿ ਜਦ ਸੰਪੂਰਨ ਲੋਕਡਾਊਨ ਸੀ ਇੰਡੀਆ ਦਾ, ਕੰਪਲੀਟਲੀ ਲੋਕਡਾਊਨ, ਜਦੋਂ ਤੇਲ ਦੀ ਖਪਤ ਆਮ ਦੇ ਮੁਕਾਬਲੇ 10-11% ਘੱਟ ਹੋ ਰਹੀ ਸੀ ਤਾਂ ਇਹਨਾਂ ਨੇ ਪਿਛਲੇ ਸਾਲ, ਅਸੀਂ 3 ਲੱਖ ਦਾ ਅੰਦਾਜ਼ਾ ਲਾ ਰਹੇ ਸੀ, 3 ਲੱਖ ਕਰੋੜ ਇਹਨਾਂ ਨੇ ਵੱਟਿਆ ਹੋਊਗਾ, ਇਹਨਾਂ ਨੇ 5.25 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜੀ। ਐਕਸਾਈਜ਼ ਡਿਊਟੀ ਤੇ ਵੈਟ ਟੈਕਸ ਦੇ ਵਿੱਚੋਂ 5.25 ਲੱਖ ਕਰੋੜ ਦੀ ਇੱਕ ਸਾਲ ਦੇ ਵਿੱਚ। ਔਰ ਇਹ ਜਿਹੜੀ ਹੈ ਜੇ ਤੁਸੀਂ ਦੇਖੋਗੇ ਤਾਂ ਆਪਾਂ ਜੇ ਆਮ ਦੇਖੀਏ ਇਹਨਾਂ ਦੀ 2019 ਤੇ 2000 ਵਾਲੀ ਜਿਹੜੀ ਕਮਾਈ ਹੈ ਉਹਦੇ ਮੁਕਾਬਲੇ 2020 ਤੇ 2021 ਵਾਲੀ ਜਿਹੜੀ ਹੈ ਉਹ 25% ਜ਼ਿਆਦੀ ਆ, 25%। ਇਹਦਾ ਮਤਲਬ ਕਿ ਬਹੁਤ ਜ਼ਿਆਦਾ ਟੈਕਸ ਵਧਾ ਦਿੱਤੇ ਗਏ ਖਪਤ ਘਟਣ ਦੇ ਬਾਵਜੂਦ। ਬਹੁਤ ਵੱਡਾ ਬੋਝ ਹੈ ਉਹਦਾ ਸਿੱਟਾ ਇਹ ਨਿਕਲਿਆ ਕਿ ਮਹਿੰਗਾਈ ਜਿਹੜੀ ਹੈ ਬਹੁਤ ਜ਼ਿਆਦਾ ਹੋ ਗਈ ਹੈ। ਲੋਕ ਤਰਾਹ ਕਰ ਰਹੇ ਆ ਬਹੁਤ, ਜੇ ਦੇਖੀਏ ਤਾਂ ਲੋਕ ਪਿੱਟ ਰਹੇ ਆ, ਸਿਆਪਾ ਕਰ ਰਹੇ ਆ ਕਿ ਕਰੋਨਾ ਕਾਲ ਦੇ ਵਿੱਚ ਤੇ ਆਮ ਤੌਰ ਤੇ ਸਰਕਾਰਾਂ ਰਿਲੀਫ ਦਿੰਦੀਆਂ ਤੇ ਤੁਸੀਂ ਰਾਹਤ ਦੇਣ ਦੀ ਥਾਂ ਤੇ ਸਾਡੇ ਤੇ ਹੋਰ ਵੀ ਬੋਝ ਪਾ ਦਿੱਤੇ ਆ। ਪਰ ਸਾਡੇ ਪ੍ਰਧਾਨ ਸੇਵਕ ਬੜੇ ਨਾਮ ਨੇ ਇਹਨਾਂ ਦੇ, ਪਿਆਰ ਨਾਲ ਇਹਨਾਂ ਨੂੰ ਫੇਕੂ ਵੀ ਕਹਿ ਦਿੰਦੇ ਆ, ਪਰ ਮੈਂ ਤੇ ਨਹੀਂ ਕਹਿ ਸਕਦਾ, ਪਰ ਵੇਚੂ ਜ਼ਰੂਰ ਕਹਿ ਦਿੰਦਾ ਮੈਂ ਕਿ ਸਭ ਕੁਝ ਚੱਕੀ ਆਉਂਦੇ, ਚੌਂਠੇ ਹੀ ਚੱਕੀ ਆਉਂਦੇ ਆ, ਇੰਨਾ ਸਰਮਾਇਆ ਇਕੱਠਾ ਕਰਦੇ, GST ਸਾਡੀ ਫਿਰ ਵੀ ਨਹੀਂ ਦਿੰਦੇ, GST ਦਾ ਰਿਫੰਡ ਨਹੀਂ ਦਿੰਦੇ, ਸਾਡਾ ਰੂਰਲ ਡਿਵੈਲਪਮੈਂਟ ਫੰਡ ਨਹੀਂ ਦਿੰਦੇ। ਬੜੇ ਕਹਿ ਲਓ ਕਿ ਵੇਚੂ ਸਾਰੀਆਂ ਚੀਜ਼ਾਂ ਵੇਚੀ ਜਾਂਦੇ ਆ। ਹੁਣ ਮੈਂ ਅੱਜ ਦੇਰ ਸ਼ਾਮ ਤੁਹਾਡੇ ਨਾਲ ਜੁੜਨ ਤੋਂ ਪਹਿਲਾਂ ਦੇਖ ਰਿਹਾ ਸੀਗਾ ਇੱਕ ਵੈਬਸਾਈਟ ਤੇ ਕਿ ਇਹ ਖਬਰ ਆ ਰਹੀ ਹੈ ਕਿ ਸੈਂਟਰਲ ਬੈਂਕ ਤੇ ਓਵਰਸੀਜ਼ ਬੈਂਕ ਵੀ ਵੇਚਣ ਜਾ ਰਹੇ ਨੇ। ਤਾਂ ਮੈਂ ਕਹਿ ਰਿਹਾ ਕਿ ਉਹ ਵੇਚੂ ਹੈ। 130-35 ਕੰਪਨੀਆਂ ਪਹਿਲਾਂ ਵੇਚ ਚੁੱਕੇ ਆ, ਤਕਰੀਬਨ 4 ਲੱਖ ਕਰੋੜ ਰੁਪਈਏ ਦੀਆਂ ਰਿਓੜੀਆਂ ਵੱਟ ਚੁੱਕੇ ਆ। ਉੱਤੋਂ ਫਿਰ ਹੁਣ ਬੈਂਕ ਚੱਕੀ ਜਾਂਦੇ, ਇਹਨਾਂ ਦੀ ਵੀ ਮੇਰੇ ਖਿਆਲ ਦੇ ਨਾਲ 52% ਸ਼ੇਅਰ ਹੈ ਜਿਹੜੀ ਇਹਨਾਂ ਨੇ ਵੇਚਣੀ ਹੈ, ਹਿੱਸੇਦਾਰੀ ਵੇਚਣੀ ਹੈ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਇੱਕ ਪਾਸੇ ਲੋਕਾਂ ਦੀ ਜੇਬ ਦੇ ਵਿੱਚੋਂ ਇਹ ਮਾਲ ਕੱਢਿਆ ਜਾ ਰਿਹਾ, ਉਹਨਾਂ ਨੂੰ ਛਿਲਿਆ ਜਾ ਰਿਹਾ, ਦੂਸਰੇ ਪਾਸੇ ਜਿਹੜੀਆਂ ਸਾਡੀਆਂ ਕੰਪਨੀਆਂ ਸੀ, ਚਾਹੇ ਉਹ ਮੁਨਾਫੇਦਾਰ ਕੰਪਨੀਆਂ ਸੀ, ਉਹਨਾਂ ਨੂੰ ਵੇਚਿਆ ਜਾ ਰਿਹਾ ਹੈ। ਦੂਸਰੇ ਪਾਸੇ ਬੈਂਕ ਜਿਹੜੇ ਆ ਉਹ NPA ਬਹੁਤ ਜ਼ਿਆਦਾ ਓਵਰ NPA ਕਰਕੇ ਕਾਰਪੋਰੇਟ ਨੂੰ ਪੈਸੇ ਦੇ ਕੇ ਰਾਈਟ ਆਫ ਕਰਕੇ ਉਹ ਕੰਗਾਲ ਕਰ ਦਿੱਤੇ ਤੇ ਹੁਣ ਉਹ ਵੇਚਣੇ ਸਟਾਰਟ ਕਰ ਦਿੱਤੇ ਆ। ਬਹੁਤ ਮੰਦੇ ਹਾਲ ਆ, ਇੰਨੇ ਮੰਦੇ ਹਾਲ ਆ ਕਿ ਜੇ ਸੁਣਾਉਣ ਲੱਗਾ ਤੇ ਬਹੁਤ ਲੰਬਾ ਜਾ ਸਕਦਾ, ਲਿਹਾਜ਼ਾ ਇੰਨਾ ਟਾਈਮ ਤੁਹਾਡਾ ਬਰਬਾਦ ਨਹੀਂ ਕਰਨਾ ਜੀ। ਅਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਅਤੇ ਮਿਲਦੇ ਹਾਂ ਜੀ ਕੱਲ੍ਹ ਨੂੰ ਇੱਕ ਵਾਰੀ ਫਿਰ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ, ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜੀ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।